ਬਾਦਲ ਦਲ ਵਾਲੇ ਕਹਿੰਦੇ ਆ ਵੀ ਜੇ ਅਸੀਂ ਪੈਰਵਾਈ ਨਾ ਕਰਦੇ ਜੋਬਨ ਦੀ, ਜਿਵੇਂ ਉਹ ਗੁਰਦਾਸਪੁਰ ਰਣਜੀਤ ਸਿੰਘ ਨਾਂ ਦਾ ਨੌਜਵਾਨ ਗੋਲੀਆਂ ਮਾਰ ਕੇ ਝੂਠਾ ਮੁਕਾਬਲਾ ਬਣਾ ਕੇ ਮਾਰਤਾ, ਉਵੇਂ ਸਾਡਾ ਇਹ ਵਰਕਰ ਮਾਰ ਦੇਣਾ। ਭਾਈ ਚੰਗੀ ਗੱਲ ਆ ਜੇਕਰ ਤੁਹਾਨੂੰ ਆਪਦੇ ਬੰਦਿਆਂ ਦਾ ਫਿਕਰ ਆ, ਪਰ ਪੰਜਾਬ ਦੇ ਬਾਕੀ ਪੁੱਤਾਂ ਦਾ ਫਿਕਰ ਕੌਣ ਕਰੂ? ਜਦੋਂ ਇਹਨਾਂ ਦਾ ਰਾਜ ਆਉਂਦਾ ਬਾਦਲ ਕਿਆਂ ਦਾ, ਇਹ ਕਹਿੰਦੇ ਅਸੀਂ ਅਕਾਲੀ, ਅਸੀਂ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰਨਾ, ਅਸੀਂ ਜਥੇਦਾਰ ਵੀ ਥਾਪਣਾ। ਕੀ ਇਹਨਾਂ ਨੂੰ ਸਿੱਖਾਂ ਦੇ ਹੱਕਾਂ ਦੀ, ਹਿੱਤਾਂ ਦੀ ਇਹਨਾਂ ਨੂੰ ਕੋਈ ਫਿਕਰ ਨਹੀਂ? ਇਹਨਾਂ ਨੇ ਕਿਉਂ ਨਹੀਂ ਇਹੋ ਜਿਹਾ ਸਿਸਟਮ ਬਣਾਇਆ ਕਿ ਪੁਲਿਸੀਆਂ ਦੀ ਇਹ ਜ਼ਰੂਰਤ ਨਾ ਪਵੇ? ਹੁਣ ਜਦੋਂ ਆਪਦੇ ਘਰਾਂ ਨੂੰ ਪੈਣ ਲੱਗੀ ਆ ਪੁਲਿਸ, ਹੁਣ ਭੱਜੇ ਫਿਰਦੇ ਆ, ਹੁਣ ਕਹਿੰਦੇ ਆ ਜੀ ਫਲਾਨਾ ਮਾਰ ਦੇਣਾ ਸੀ। ਤੇ ਜਦੋਂ ਸਾਡੇ ਨਾਲ ਵਾਪਰਦੀ ਆ ਜਾਣ ਸਾਰੀ ਬਿਲਕੁਲ ਅਲਫ ਨਗਨ ਕਰਕੇ ਮੈਂ ਖੁਦ ਚੱਲੀਆਂ, ਮੈਂ ਤਾਂ ਕਹਿੰਦਾ ਤੇ ਰੱਜ ਕੇ ਛੱਤਰ ਫੇਰਦੇ ਜਦ ਨੂੰ ਪੈਰਵਾਈ ਕਰਨ ਵਾਲੇ ਆਉਂਦੇ ਆ, ਮਗਰ ਉਦੋਂ ਤੱਕ ਤਾਂ ਕੰਮ ਹੋ ਜਾਂਦਾ। ਤੋ ਜਿਹੜਾ ਬੁੱਚੜਪੁਣਾ ਇਹ ਕਰਦੇ ਆ, ਉਸ ਬੁੱਚੜਪਾਣੇ ਤੋਂ ਕਾਂਗਰਸੀਆਂ ਨੇ ਬਚਾਉਣਾ ਸੀ, ਭਾਜਪਾ ਵਾਲਿਆਂ ਨੇ ਬਚਾਉਣਾ ਸੀ। ਬਾਦਲ ਕਿਉਂ ਤੁਸੀਂ ਬਚਾਉਣਾ ਸੀ? ਤੇ ਤੁਹਾਨੂੰ ਸੱਤਾ ਵਾਰ-ਵਾਰ ਮਿਲੀ ਤੇ ਤੁਸੀਂ ਕੀ ਕੀਤਾ? ਸ਼ੁਕਰ ਆ ਪੁਲਸੀਏ ਤੁਹਾਡੇ ਦੁਆਲੇ ਹੋਏ। ਮੈਂ ਤਾਂ ਕਹਿਣਾ ਕਿ ਜਿੰਨੇ ਵੀ ਇਹ ਬਾਦਲ ਦਲ ਦੇ ਲੀਡਰ ਨੇ, ਇਹਨਾਂ ਦੇ ਸਾਰਿਆਂ ਦੇ ਘਰਾਂ 'ਚ ਏਦਾਂ ਇਹਨਾਂ ਦੇ ਧੀਆਂ ਪੁੱਤਾਂ ਨੂੰ ਪੁਲਿਸ ਚੱਕੇ ਤੇ ਪਤਾ ਲੱਗੇ। ਜਿੱਦਣ ਸੁਖਵੀਰ ਦਾ ਮੁੰਡਾ ਚੱਕ ਕੇ ਲੈ ਕੇ ਜਾਊ ਪੁਲਿਸ, ਉਦੋਂ ਆ ਗੱਲ ਆਊਗੀ ਕਿ ਲੋਕਾਂ ਦੇ ਪੁੱਤਾਂ ਨੂੰ ਜਦੋਂ ਪੁਲਿਸ ਚੱਕਦੀ ਆ ਉਦੋਂ ਕੀ ਹੁੰਦਾ ਕਿ ਮਜੀਠੀਆ ਉਦੋਂ ਬੜਾ ਤਾਂਗੜਦਾ ਸੀਗਾ ਕਿ ਅਮਰਤਪਾਲ ਨੂੰ ਮੇਰੇ ਹਵਾਲੇ ਕਰੋ, ਮੈਂ ਚੱਕ ਦੂੰ, ਮੈਂ ਕਰ ਦੂੰ, ਮੈਂ ਸਿੱਧਾ ਕਰ ਦੂੰ। ਤੇ ਉਹ ਜਿਹੜਾ ਰਵਨੀਤ ਬਿੱਟੂ ਆ, ਉਹਦੇ ਨਾਲ ਮੁਕਾਬਲਾ ਉਹ ਦੋ ਗੰਦ ਬਕਦਾ ਸੀ। ਤੇ ਅੱਜ ਜੇ ਲੋਕ ਕਹਿੰਦੇ ਆ ਵੀ ਜਦੋਂ ਭਾਈ ਥਾਣੇ ਤੇ ਹਮਲਾ ਕਰਨ ਦੀ ਗੱਲ, ਆਹੀ ਕੁਝ ਉਹਨੇ ਕੀਤਾ ਸੀ ਤੇ ਉਹਨੂੰ 3-4 ਸਾਲ ਹੋ ਗਏ NSA ਲਾਈ ਵੀ ਆ, ਵੀ ਹੁਣ ਇਹਦੇ ਤੇ NSA ਕਿਉਂ ਨਹੀਂ? ਵੀ ਭਾਈ ਲੋਕਾਂ ਨਾਲ ਮਾੜਾ ਕਰਦੀ ਆ ਪੁਲਿਸ ਤੇ ਤੁਸੀਂ ਇਹਨੂੰ ਸੰਭਲੋ। ਗੱਲ ਉਸ ਗੱਲ ਦੀ ਭਾਵਨਾ ਸਾਰਿਆਂ ਨੂੰ ਸਮਝ ਲੱਗ ਗਈ, ਪਰ ਬਾਦਲ ਦਲੀਆਂ ਦੀ ਕਰਤੂਤ ਦੇਖ ਲਓ। ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਦੇਖੋ ਜੀ ਅਮਰਤਪਾਲ ਸਿੰਘ ਦੇ ਸਮਰਥਕ ਅਰਦਾਸਾਂ ਕਰਦੇ ਨੇ ਵੀ ਮਜੀਠੀਏ ਤੇ NSA ਲੱਗ ਜੀ। ਦੁਰ ਫਿੱਟੇ ਮੂੰਹ ਤੁਹਾਡੇ, ਲਾਹਣਤ ਤੁਹਾਨੂੰ, ਧਰਕਾਰ ਆ ਤੁਹਾਨੂੰ, ਏਡੀ ਗੰਦੀ ਤੁਹਾਡੀ ਸੋਚ। ਭਾਈ ਅਮਰਤਪਾਲ ਸਿੰਘ ਤੇ ਉਹਦੇ ਸਮਰਥਕ, ਉਹਨਾਂ ਨੂੰ ਇਹ ਤਕਲੀਫ ਆ ਕਿ ਸਾਡਾ ਆਗੂ, ਸਾਡਾ ਲੀਡਰ ਕਿਉਂ NSA ਲਾ ਕੇ ਜੇਲ੍ਹ 'ਚ ਟੰਗਿਆ ਹੋਇਆ, ਤੇ ਉਸ ਗੱਲ ਦੀ ਸਮਝਣ ਦੀ ਬਜਾਏ ਹੋਰ ਹੀ ਪਾਸੇ ਨੂੰ ਤੁਰ। ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕ ਵੱਸਦੇ ਆ, ਗਲੀ ਗਵਾਂਢ 'ਚ ਕੋਈ ਸੁਣਵਾਈ ਨਹੀਂ ਤੇ ਹਰ ਇੱਕ ਬੰਦਾ ਦੁਖੀ ਆ ਇਹ ਸਿਸਟਮ ਤੋਂ। ਹੁਣ ਇਹ ਸਿਸਟਮ ਨੂੰ ਖਾਸ ਤੌਰ ਤੇ ਪੁਲਿਸ ਮਹਿਕਮੇ ਦੇ ਗੰਦ ਨੂੰ ਠੀਕ ਕਰਨ ਦੇ ਲਈ ਲੋਕਾਂ ਨੂੰ ਆਸ ਤਾਂ ਇਹਨਾਂ ਤੋਂ ਸੀ, ਨੀਲੀ ਪੱਗ ਵਾਲਿਆਂ ਤੋਂ। ਇਹਨਾਂ ਨੂੰ ਕੁਝ ਹੋਰ ਦਿਖਦਾ ਹੀ ਨਹੀਂਗਾ ਵੀ ਝੋਲੇ ਭਰ ਲਓ, ਬੈਗ ਭਰ ਲਓ, ਨੋਟ ਇਕੱਠੇ ਕਰ ਲਓ। ਕੁੱਲ ਮਿਲਾ ਕੇ ਜਿਹੜੇ ਲੋਕਾਂ ਨੂੰ ਇਹ ਵਹਿਮ ਆ ਕਿ ਜੀ ਪਤਾ ਨਹੀਂ ਫਲਾਣੇ ਦਾ ਰਾਜ ਆਜੂ, ਹਕੀਕਤ ਇਹ ਹੈ ਕਿ ਜਿਹਨੂੰ ਮਰਜ਼ੀ ਗੱਦੀ ਤੇ ਬਿਠਾ ਲਓ, ਇੱਥੇ ਕੁਝ ਨਹੀਂ ਜੇ ਹੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4 ਜੂਨ ਆ। ਜੂਨ ਦਾ ਮਹੀਨਾ, ਖਾਸ ਤੌਰ ਤੇ ਇਹ ਪਹਿਲਾ ਹਫ਼ਤਾ ਸਾਡੀ ਕੌਮ ਘੱਲੂਘਾਰੇ ਨੂੰ ਯਾਦ ਕਰਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਹਿੰਦੂ ਅੱਤਵਾਦੀ ਹਰ ਉਹ ਕਰਤੂਤ ਕਰਦੇ ਆ ਜਿਹਦੇ ਨਾਲ ਸਾਡੀ ਕੌਮ ਨੂੰ ਤੰਗੀ ਹੋ ਸਕੇ, ਤਕਲੀਫ ਹੋ ਸਕੇ। ਤੋ ਇਹਨਾਂ ਦਿਨਾਂ ਦੇ ਵਿੱਚ ਹਿੰਦੂ ਅੱਤਵਾਦੀਆਂ ਵੱਲੋਂ ਲਗਾਤਾਰ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਜਾ ਰਹੀਆਂ ਨੇ, ਜਿਵੇਂ ਕਈ ਇਹੋ ਜਿਹੇ ਭੈੜੇ ਪੋਸਟਰ ਬਣਾ ਕੇ ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਗੱਲਾਂ ਲਿਖ ਕੇ, ਸਿੱਖਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਲਿਖ ਕੇ ਪਾਈਆਂ ਜਾ ਰਹੀਆਂ ਨੇ। ਇਹ ਸਾਰੇ ਕਾਸੇ ਦੇ ਮੁਤਲਕ ਕਈ ਮੈਨੂੰ ਪੱਖ ਦਿਖ ਰਹੇ। ਪਹਿਲੀ ਗੱਲ ਤਾਂ ਇਹ ਕਿ ਉਹ ਜਿਹਨੂੰ ਕਹਿੰਦੇ ਆ ਗੁੱਡ ਹਿੰਦੂ, ਵਧੀਆ ਹਿੰਦੂ, ਉਹ ਪਤਾ ਨਹੀਂ ਕਿੱਥੇ ਮਰ ਗਏ। ਸਾਡੀ ਕੌਮ ਦਾ ਉਹ ਲਾਣਾ ਜਿਹੜਾ ਸਾਨੂੰ ਮੱਤਾਂ ਦਿੰਦਾ ਹੁੰਦਾ ਕਿ ਸਾਰੇ ਹਿੰਦੂ ਥੋੜੀ ਮਾੜੇ ਆ, ਨਾ ਉਹ ਸਿੱਖ ਇਹਨਾਂ ਦਿਨਾਂ 'ਚ ਲੱਭ ਰਹੇ ਨੇ ਕਿਤੋਂ, ਤੇ ਨਾ ਉਹ ਹਿੰਦੂ
ਜਿਹੜੇ ਇਹਨਾਂ ਕਤੀੜਖਾਨੇ ਨੂੰ ਕਹਿ ਸਕਣ ਕਿ ਭਾਈ ਫਿਰ ਜਦੋਂ 21 ਦੇ 41 ਜਾਂ 151 ਪੈਂਦੇ ਆ, ਫਿਰ ਜਿਵੇਂ ਸੂਰੀ ਦੇ ਨਿਆਣੇ ਰੋਂਦੇ ਆ ਹੁਣ ਤੇ ਇੱਥੇ ਸਰੀਰ ਸੂਰੀ ਦੇ, ਉਵੇਂ ਲੇਰਾ ਮਾਰੋਗੇ, ਹੁਣ ਕਾਹਨੂੰ ਪੰਗੇ ਲੈਣੇ ਹੈ। ਦੂਸਰਾ ਪੱਖ ਇਹਦੇ ਚ ਇਹ ਆ ਕਿ ਜਿਹੜੀ ਸਾਡੀ ਹੁਣ ਵਾਲੀ ਨੌਜਵਾਨ ਪੀੜ੍ਹੀ ਹੈ, ਉਹਨੂੰ ਸਾਡੀ ਹੀ ਕੌਮ ਦੇ ਕੁਝ ਬੰਦਿਆਂ ਨੇ ਬੜਾ ਮਾੜਾ, ਬੜਾ ਗਲਤ ਪਾਠ ਪੜਾਉਣਾ ਸ਼ੁਰੂ ਕੀਤਾ ਹੋਇਆ ਸੀ ਜਾਂ ਹੈ। 1984 ਤੋਂ ਬਾਅਦ ਸਾਡੀ ਕੌਮ ਦੇ ਵਿੱਚ ਇੱਕ ਵਰਗ ਪੈਦਾ ਹੋਇਆ ਜਿਹਨੂੰ ਆੜਕੂ ਲਹਿਰ ਨਾਲ ਬੜੀ ਸਮੱਸਿਆ। ਇੱਕ ਪਾਸੇ ਤਾਂ ਉਹ ਭਰਾ ਨੇ ਸਾਡੇ ਜਿਹੜੇ ਕਹਿੰਦੇ ਆ ਵੀ ਸ਼ੁਕਰ ਆ ਸਾਡੀ ਕੌਮ 'ਚ ਇਹ ਦਮਖਮ ਸੀਗਾ ਤੇ ਅਸੀਂ ਹਿਸਾਬ ਕਿਤਾਬ ਬਰਾਬਰ ਕੀਤਾ। ਦੂਜੇ ਪਾਸੇ ਪਹਿਲੇ ਦਿਨ ਤੋਂ ਹੀ ਭਾਰਤ ਮਾਤਾ ਦੇ ਲਾਲ ਜਿਹੜੇ ਆ ਉਹ ਕਲਪਦੇ ਰਹੇ ਨੇ ਕਿ ਜੀ ਇਹਨਾਂ ਨੇ ਆਹ ਕਰਤਾ, ਇਹਨਾਂ ਨੇ ਉਹ ਕਰਤਾ। ਉਹਨਾਂ ਹੀ ਬੰਦਿਆਂ ਨੇ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਨਵੇਂ ਨੌਜਵਾਨਾਂ ਨੂੰ ਬੜਾ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਹੈ ਕਿ ਜੀ ਹਿੰਦੂ ਤਾਂ ਬਹੁਤ ਵਧੀਆ ਨੇ, ਇੰਡੀਆ ਕੋਈ ਇੰਨਾ ਮਾੜਾ ਨਹੀਂ ਹੈਗਾ, ਇਹ ਤਾਂ ਐਵੇਂ ਇਹ ਜਿਹੜੇ ਗਰਮ ਖਿਆਲੀ ਨੇ, ਇਹ ਜੀ ਅੱਤਵਾਦੀ, ਪੱਖਵਾਦੀ, ਇਹ ਗਲਤ। ਇਸ ਕੰਮ ਦੇ ਲਈ ਜਿਹੜੇ ਅੱਡ-ਅੱਡ ਸਿਆਸੀ ਸਫਾਂ 'ਚ ਲੋਕ ਨੇ, ਜਿਵੇਂ ਅਕਾਲੀਆਂ ਦਾ ਕੋਈ ਵੀ ਬ੍ਰਾਂਡ ਹੋਵੇ, ਸਾਰਿਆਂ ਨੂੰ ਇਹ ਬਿਮਾਰੀ ਆ ਬਈ ਇਹ ਜਿਹੜੇ ਖਾੜਕੂ ਯੋਧੇ ਸੀ ਜਾਂ ਕੌਮ ਦੇ ਲੜਨ ਮਰਨ ਵਾਲੇ ਸੀ, ਇਹਨਾਂ 'ਚ ਨੁਕਸ ਨੇ ਤੇ ਭਾਰਤ ਮਾਤਾ ਬਹੁਤ ਵਧੀਆ। ਦੂਜੇ ਨੇਗੇ ਕਾਂਗਰਸੀ ਸਿੱਖ, ਤੀਜੇ ਆਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਾਮਰੇਡ ਸਿੱਖ, ਲੱਲੜ ਪੱਲੜ ਜਿਹੜੇ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਆ, ਜਿਹੜੇ ਨੌਕਰੀਆਂ ਮੁਲਾਜ਼ਮਤ ਕਰਨ ਵਾਲੇ ਨੇ ਜਾਂ ਜਿਨ੍ਹਾਂ ਦੇ ਅੰਦਰ ਜਿਹੜਾ ਜੁੱਤੀਆਂ ਖਾਣ ਦਾ ਕੀੜਾ ਬਣਿਆ ਹੋਇਆ ਬਈ ਆਪਾਂ ਬਾਹਮਣਵਾਦ ਤੋਂ, ਇੰਡੀਆ ਤੋਂ ਛਿੱਤਰ ਖਾਣੇ ਹੀ ਖਾਣੇ ਆ। ਇਹ ਸਾਰਾ ਜਿਹੜਾ ਲਾਣਾ, ਇੱਕ ਤਾਂ ਇਹ ਹੈ ਇਸ ਬਿਮਾਰੀ ਦਾ ਪੀੜਤ। ਦੂਜੇ ਜਿਹੜੇ ਨੇ ਉਹ ਲੋਕ ਜਿਨ੍ਹਾਂ ਨੂੰ ਆਪਾਂ ਸ਼ੁੱਧ ਪੰਜਾਬੀ 'ਚ ਕਹੀਏ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨ ਉਹ ਰਹੀ। ਇਹ ਲੋਕ ਬੜੇ ਸੋਹਣੇ ਲੱਗਦੇ ਆ, ਜਾਣੀ ਕਿ ਖਾਲਿਸਤਾਨੀ ਪੱਗਾਂ, ਕੁੜਤੇ ਪਜਾਮੇ, ਭਿੰਡਰਾਂ ਵਾਲੇ ਸੰਤਾਂ ਦੀ ਫੋਟੋ, ਇਹ ਸਾਰਾ ਕੁਝ ਲਾ ਕੇ ਫਿਰ ਕਹਿਣਾ ਅਖੀਰ ਤੇ ਇਹ ਆ ਵੀ ਹਥਿਆਰਬੰਦ ਸੰਘਰਸ਼ ਵਾਲਾ ਰਾਹ ਬੜਾ ਮਾੜਾ। ਸੋ ਇਸ ਲਾਣੇ ਨੇ ਸਾਡੀ ਕੌਮ ਦੀ ਜਵਾਨੀ ਨੂੰ ਬਹੁਤ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਸੀ ਕਿ ਹਿੰਦੂ ਬੜੇ ਵਧੀਆ ਨੇ, ਇੰਡੀਆ ਕੋਈ ਇੰਨਾ ਮਾੜਾ ਨਹੀਂ। ਤੇ ਸਾਡੇ ਇਹਨਾਂ ਖਾੜਕੂਆਂ ਦਾ ਜਾਂ ਭਿੰਡਰਾਂ ਵਾਲੇ ਸੰਤਾਂ ਦੇ ਸਮਰਥਕਾਂ ਦਾ ਜਾਂ ਸੰਤ ਭਿੰਡਰਾਂ ਵਾਲਿਆਂ ਦਾ, ਇਹਨਾਂ ਦਾ ਹੀ ਕੰਮ ਗਲਤ। ਖੈਰ, ਹੁਣ ਜਦੋਂ ਹਿੰਦੂ ਕੱਟੜਪੰਥੀ ਜਾਂ ਹੋਰ ਲੋਕ ਪੂਰਾ ਗੰਦ ਪਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਜੋ ਕੁਝ ਉਹ ਲਿਖ ਰਹੇ ਨੇ, ਜੋ ਉਹ ਬਕਵਾਸ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਹੀ ਇਹਨਾਂ ਸਾਰਿਆਂ ਨੂੰ ਅਕਲ ਟਿਕਾਣੇ ਲਿਆਉਣ ਵਾਲੀ ਗੱਲ ਹੈ। ਜੇ ਅਸੀਂ ਸਮਝਾਈਏ, ਜੇ ਅਸੀਂ ਸੱਚ ਦੱਸੀਏ, ਸ਼ਾਇਦ ਕਹਿਣ ਵੀ ਵਧਾ ਘਟਾ ਕੇ ਗੱਲ ਕਰਦੇ ਆ। ਸੋ ਇਹ ਜਿਹੜੇ ਹਿੰਦੂ ਅੱਤਵਾਦੀ ਨੇ, ਇਹ ਪੂਰੀ ਦਿਨ ਰਾਤ ਗੰਦ ਪਾ ਕੇ ਸਾਡੀ ਕੌਮ ਦੀ ਜਵਾਨੀ ਨੂੰ ਦੱਸ ਰਹੇ ਨੇ ਤੇ ਜਦੋਂ ਕੋਈ ਨਵੇਂ ਮੁੰਡਿਆਂ ਚੋਂ ਅੱਕ ਕੇ, ਖਿੱਝ ਕੇ, ਔਖਾ ਸੌਖਾ ਬੋਲਦਾ, ਥੱਲੇ ਕਮੈਂਟ ਕਰਦਾ, ਉਦੋਂ ਮੈਨੂੰ ਘੱਟੋ ਘੱਟ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਕਿ ਇਹਨਾਂ ਦਾ ਅੰਦਰਲਾ ਸਿੱਖ, ਇਹਨਾਂ ਦਾ ਪੰਥਕ ਹੋਣ ਦਾ ਜਜ਼ਬਾ ਇਹ ਸਾਰੇ ਮਾਰ ਨਹੀਂ ਸਕੇ। ਮੈਨੂੰ ਇੰਡੀਆ ਉੱਤੇ, ਮੈਨੂੰ ਹਿੰਦੂ ਕੱਟੜਵਾਦ ਉੱਤੇ ਬਹੁਤ ਅਫਸੋਸ ਆ, ਬੜਾ ਦੁੱਖ ਆ। ਪਰ ਜਿਹੜੇ ਸਾਡੇ ਵਿੱਚੋਂ ਸਾਨੂੰ ਜੱਫਾ ਮਾਰੀ ਫਿਰਦੇ ਆ ਵੀ ਅੱਗੇ ਨਹੀਂ ਵਧਣ ਦੇਣਾ, ਆਪ ਕਿਸੇ ਜਹੀ ਨਾਲ ਤੇ ਗੱਲ ਕਰਨ ਹੋ ਰਹੀ, ਇਹਨਾਂ ਸਾਰਿਆਂ ਦੀ ਜਿਵੇਂ ਇੱਕ ਤਰ੍ਹਾਂ ਨਾਲ ਖੇਹ ਹੋ ਜਾਂਦੀ ਆ ਜਦੋਂ ਸਿੱਖਾਂ ਦੇ ਨਵੇਂ ਬੱਚੇ ਉੱਠ ਕੇ ਉਹਨਾਂ ਹਿੰਦੂ ਅੱਤਵਾਦੀਆਂ ਨੂੰ ਕਹਿੰਦੇ ਆ ਸ਼ਰਮ ਕਰੋ, ਤੁਹਾਡੇ ਉੱਪਰ ਠੀਕ ਹੀ ਠੋਕਿਆ ਸੀ। ਤੋ ਲੁਧਿਆਣੇ ਦੇ ਵਿੱਚ ਇਹੋ ਜਿਹੀ ਇੱਕ ਢੇਰੀ ਜੀ ਲੱਗੀ ਹੋਈ ਆ, ਉਹਨਾਂ ਦੇ ਨਾਂ ਲੈ ਕੇ ਤਾਂ ਕਾਹਨੂੰ ਮਸ਼ਹੂਰ ਕਰਨੇ ਆ, ਪਰ ਇਹ ਲੋਕ ਲਗਾਤਾਰ ਕਮਲ ਕੁੱਟ ਰਹੇ। ਖੈਰ, ਇਸ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਕਮੀਨੀਆਂ, ਜਿਹੜੀਆਂ ਬਦਤਮੀਜ਼ੀਆਂ ਇਹ ਕਰਦੇ ਨੇ, ਉਹਦੇ ਵਿੱਚ ਬੜਾ ਕੁਛ ਆ। ਇੱਕ ਉਹਦੇ ਚ ਇਹ ਵੀ ਆ ਵੀ ਆਪ ਹੀ ਧਮਕੀ ਪੱਤਰ ਲਿਖ ਕੇ ਸਿਕਿਉਰਟੀਆਂ ਲੈ ਲਓ। ਅੱਜ ਬੜਾ ਰੌਲਾ ਪਿਆ ਹੋਇਆ ਵੀ ਕੋਈ ਜੀ ਈਮੇਲ ਆਈ ਆ ਬਈ ਦੁਰਗਿਆਣਾ ਮੰਦਿਰ
ਜਾਂ ਆਹ ਜਿਹੜਾ ਕਾਲੀ ਮਾਤਾ ਦਾ ਮੰਦਿਰ ਆ ਪਟਿਆਲੇ ਵੀ ਇਹਨੂੰ ਉਡਾ ਦੇਣਾ। ਪੂਰੇ ਖਾਲਿਸਤਾਨੀ ਖਾੜਕੂਵਾਦ ਵਿੱਚ 1978 ਤੋਂ ਹੁਣ ਤੱਕ ਕਦੇ ਕਿਸੇ ਮੰਦਿਰ ਨੂੰ, ਕਿਸੇ ਹਿੰਦੂ ਧਾਰਮਿਕ ਗ੍ਰੰਥ ਨੂੰ, ਕਦੇ ਕਿਸੇ ਹਿੰਦੂ ਨੂੰ ਨਜਾਇਜ਼ ਕਦੇ ਤੰਗ ਕੀਤਾ ਹੋਵੇ ਸਿੰਘਾਂ ਨੇ। ਸਾਡੀ ਲੜਾਈ ਜਿਹਦੇ ਨਾਲ ਹੈਗੀ ਆ ਸੋ ਹੈਗੀ ਆ। ਗੰਦ ਪਾਉਣ ਵਾਲਾ ਚਾਹੇ ਮੁਸਲਮਾਨ ਹੋਵੇ, ਜਿਵੇਂ ਇਜ਼ਹਾਰ ਆਲਮ ਸੀ, ਮੁਹੰਮਦ ਮੁਸਤਫਾ ਸੀ, ਆਪਾਂ ਉਹਦੇ ਖਿਲਾਫ ਰਹੇ। ਤੇ ਗੋਬਿੰਦ ਰਾਮ ਜਾਂ ਸੀਤਲ ਦਾਸ ਵਰਗਾ ਹੋਵੇ ਜੇ ਮਾੜਾ, ਤਾਂ ਉਹਦੇ ਖਿਲਾਫ ਹੈਗੇ ਆ ਭਾਈ, ਜਿਹੜੀ ਬਰਾਦਰੀ ਚੋਂ ਸੀਗੇ ਇਹ ਲੋਕ। ਇਵੇਂ ਹੀ ਚਾਹੇ KPS ਗਿੱਲ ਆ, ਤੇ ਚਾਹੇ ਬੇਅੰਤਾ ਬੁੱਚੜ ਆ, ਤੇ ਚਾਹੇ ਕੋਈ ਹੋਰ ਗਿੱਲ ਗਰੇਵਾਲ ਬਰਾੜ ਆ, ਚਾਹੇ ਉਹ ਜਿਹੜੀ ਬਰਾਦਰੀ ਦਾ ਮਰਜ਼ੀ ਸੀ, ਗੱਲ ਉਹਦੇ ਧਰਮ ਜਾਂ ਬਰਾਦਰੀ ਦੀ ਨਹੀਂ ਹੈ। ਗੱਲ ਅਸਲੀਅਤ ਉਹਦੀ ਕਰਤੂਤ ਦੀ ਆ। ਜਿਹੜਾ ਸਾਡਾ ਵੈਰੀ ਆ, ਅਸੀਂ ਉਹਦੇ ਵੈਰੀ ਨਹੀਂ। ਸੋ ਜਿਹੜੇ ਇਸ ਮਾਹੌਲ ਵਿੱਚ ਇਹ ਗੱਲ ਬਣਾਉਣ ਨੂੰ ਫਿਰਦੇ ਆ ਕਿ ਜੀ ਇਹ ਤਾਂ ਬੜੇ ਮਾੜੇ ਨੇ ਖਾਲਿਸਤਾਨੀ, ਇਹ ਤਾਂ ਜੀ ਸਾਡੇ ਮੰਦਿਰਾਂ ਨੂੰ ਟਾਰਗੇਟ ਕਰਦੇ ਆ, ਇਹੋ ਜੀ ਗੱਲ ਨਾ ਹੈ ਤੇ ਨਾ ਕਰਨੀ। 1984 ਦੇ ਵਿੱਚ ਦਰਬਾਰ ਸਾਹਿਬ ਦੇ ਘੱਲੂ ਘਾਰੇ ਮੌਕੇ ਇਹਨਾਂ ਨੇ ਤਾਂ ਬਥੇਰੇ ਲੱਡੂ ਪਕੌੜੇ ਵੰਡੇ। ਇਹਨਾਂ ਨੇ ਤਾਂ ਬਥੇਰੇ ਆਪਦੀਆਂ ਜਨਾਨੀਆਂ ਕੁੜੀਆਂ ਨੂੰ ਉਹਨਾਂ ਪੁਲਿਸੀਆਂ ਦੇ ਅਫਸਰਾਂ ਦੇ ਫੌਜੀਆਂ ਦੇ ਮੂਹਰੇ ਖੜਾ ਕੀਤਾ ਵੈਲਕਮ ਕਰਨ ਨੂੰ, ਜਿਹੜੇ ਅਟੈਕ ਕਰਨ ਆਏ ਸੀ। ਇਹਨਾਂ ਨੇ ਤਾਂ ਪਿੰਡਾਂ 'ਚ ਗੁਰਦੁਆਰਿਆਂ ਨੂੰ ਅੱਗਾ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਤਾਂ ਲੱਗਦਾ ਸੀ ਹੁਣ ਪੰਜਾਬ ਦੇ ਵਿੱਚ ਬਸ ਆਪਣਾ ਰਾਜ ਆ ਗਿਆ, ਆਪਾਂ ਸਾਰੇ ਸਿੱਖ ਮਰਵਾ ਦੇਣੇ ਆ, CRP ਆਈ ਆ ਆਪਣੀ CRP। ਸੋ ਇਹਨਾਂ ਨੇ ਤਾਂ ਜੋ ਕਰਨਾ ਸੀ ਕੀਤਾ। ਉਸ ਤੋਂ ਬਾਅਦ ਵਿੱਚ ਦਿੱਲੀ 'ਚ ਜੋ ਨਵੰਬਰ 84 'ਚ ਵਾਪਰਿਆ ਉਹ ਵੀ ਸਭ ਦੇ ਸਾਹਮਣੇ। ਪਰ 1985 ਤੋਂ ਖਾਸ ਤੌਰ ਦੇ ਉੱਤੇ ਜਾਂ 86 ਤੋਂ ਖਾਲਿਸਤਾਨ ਦਾ ਸੰਘਰਸ਼ ਤੇਜ਼ ਹੋ। ਜੇ ਆਪਾਂ ਹਿਸਾਬ ਲਾ ਕੇ ਦੇਖੀਏ, ਕਦੇ ਕੋਈ ਹੈਗਾ ਵੀ ਮੰਦਿਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਟਾਰਗੇਟ ਕੀਤਾ ਹੋਵੇ? ਸਾਰਿਆਂ ਨੂੰ ਚੇਤਾ ਸੀ ਵੀ ਬਾਬਾ ਜਰਨੈਲ ਸਿੰਘ ਜੀ ਨੇ ਕਪੂਰਥਲੇ ਦੇ ਵਿੱਚ ਕਿਸੇ ਮੰਦਿਰ ਦੇ ਵਿੱਚ ਕਿਸੇ ਧਾਰਮਿਕ ਪੁਸਤਕ ਦੀ, ਗ੍ਰੰਥ ਦੀ ਇਹਨਾਂ ਦੀ ਬੇਹੁਰਮਤੀ ਹੋਈ ਸੀ, ਸੰਤਾਂ ਨੇ ਉਹ ਕੇਸ ਲੜਿਆ ਸੀ। ਅਸੀਂ ਕਿਸੇ ਦੇ ਧਰਮ ਦੇ ਜਾਂ ਧਰਮ ਦੇ ਸਥਾਨ ਦੇ ਦੁਸ਼ਮਣ ਨਹੀਂ ਹੈਗੇ। ਜੇ ਅਸੀਂ ਇਹਨਾਂ ਵਰਗੇ ਗੰਦੇ ਹੋਈਏ ਫੇਰ ਤਾਂ ਕੋਈ ਗੱਲ ਹੋਰ ਆ। ਸਾਡਾ ਤਾਂ ਧਰਮ ਉੱਚਾ ਸੁੱਚਾ ਵਾ, ਸਾਨੂੰ ਪਾਤਸ਼ਾਹ ਨੇ ਇਹਨਾਂ ਵਰਗਾ ਭੈੜਾ ਨਹੀਂ ਬਣਾਇਆ। ਖੈਰ, ਅੱਜ ਇਹਨਾਂ ਨੇ ਸਾਰਾ ਦਿਨ ਰੰਡੀ ਰੋਣਾ ਪਾਇਆ। ਕਿਉਂ ਪਾਇਆ? ਕਿਉਂਕਿ 6 ਜੂਨ ਸਿਰ ਤੇ ਆ। ਇੱਕ ਪਾਸੇ ਤਾਂ ਇਹ ਲਾਲੇ ਗੰਦੀਆਂ ਭੈੜੀਆਂ ਪੋਸਟਾਂ ਪਾ ਕੇ ਗੰਦ ਪਾ ਰਹੇ ਆ। ਦੂਜਾ ਦੁਰਗਿਆਣਾ ਮੰਦਿਰ, ਕਾਲੀ ਮਾਤਾ ਦਾ ਮੰਦਿਰ ਦੀ ਗੱਲ। ਤੀਜੇ ਪਾਸੇ ਪੂਰਾ ਪਿੱਟਣ ਲੱਗੇ ਹੋਏ ਨੇ ਕਿ ਜੀ 5 ਤਰੀਕ ਨੂੰ, ਕੱਲ ਨੂੰ 5 ਜੂਨ ਨੂੰ ਜਿਹੜਾ ਪੰਥਕ ਖਾਲਿਸਤਾਨੀ ਤੇ ਕੌਮ ਪ੍ਰਸਤ ਸਿੱਖਾਂ ਨੇ ਅੰਮ੍ਰਿਤਸਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਾਰਚ ਕਰਨਾ, ਉਹ ਜੀ ਬੜਾ ਮਾੜਾ ਕਹਿੰਦੇ। ਫਿਰ ਨਾਲ ਇਹ ਵੀ ਕਹਿੰਦੇ ਆ ਵੀ ਸਾਨੂੰ ਤਾਂ ਜੀ ਪੁਤਲੇ ਸਾੜਨ ਦਾ, ਸਿੱਖਾਂ ਨੂੰ ਜਲੀਲ ਕਰਨ ਦਾ ਖੁੱਲ੍ਹ ਹੋਣੀ ਚਾਹੀਦੀ ਹੈ, ਤੇ ਇਹਨਾਂ ਨੂੰ ਨਾ ਘਰੋਂ ਨਿਕਲਣ ਦੇ। ਅਸੀਂ ਕਹਿੰਦੇ ਵੀ ਜਿਹੜੇ ਉਹ ਯੋਧੇ ਜਿਨ੍ਹਾਂ ਦਾ ਸਿੱਖ ਜਗਤ ਮਾਣ ਕਰਦਾ, ਅਸੀਂ ਉਹਨਾਂ ਦੇ ਪੁਤਲੇ ਫੂਕਣੇ, ਪਰ ਸਿੱਖਾਂ ਨੂੰ ਘਰੋਂ ਨਾ ਨਿਕਲਣ ਦੇ। ਸੋ ਇਸ ਮਾਹੌਲ ਦੇ ਵਿੱਚ, ਜੋ ਮਾਹੌਲ ਦੇ ਵਿੱਚ ਤਲਖੀ ਲਿਆਉਣੀ ਚਾਹੁੰਦੇ ਆ, ਉਹੋ ਜਿਹਾ ਕੁਝ ਹੈ ਨਹੀਂ। ਪਰ ਸਰਕਾਰਾਂ ਨੂੰ ਇਸ ਮੌਕੇ ਕੀ ਹੁੰਦਾ, ਹਰ ਸਾਲ ਦੀ ਤਰ੍ਹਾਂ ਪੁਲਿਸ ਭੇਜ ਦਿੰਦੇ ਆ ਵੱਡੀ ਗਿਣਤੀ 'ਚ। ਉਹ ਇੱਕ ਮਾਹੌਲ ਜਿਹਾ ਬਣ ਜਾਂਦਾ, ਟੈਰਰ ਜਿਹਾ, ਵੀ ਪਤਾ ਨਹੀਂ ਕੀ ਹੋ ਜਾਣਾ। ਫਿਰ ਬਾਅਦ 'ਚ ਸਰਕਾਰ ਆਪਦੀ ਪਿੱਠ ਆਪੇ ਥਾਪੜ ਲੈਂਦੀ ਆ ਵੀ ਅਸੀਂ ਬੜੇ ਸਖਤ ਇੰਤਜ਼ਾਮ ਕੀਤੇ ਤਾਂ ਕਿਤੇ ਬਚਾਅ ਹੋ ਗਿਆ, ਨਹੀਂ ਤਾਂ ਕੰਮ ਬੜਾ ਔਖਾ ਹੋ ਜਾਣਾ ਸੀ। ਖੈਰ, ਹਿਮਾਚਲ ਵਾਲੀ ਕੱਲ ਆਪਾਂ ਗੱਲ ਕਰਦੇ ਸੀ, ਕਿਵੇਂ ਸਿੰਘਾਂ ਨੇ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਤੋਂ ਟੋਕਨ ਮਨੀ ਵਾਂਗੂ, ਜਿਵੇਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਉਦੋਂ ਟੈਕਸ ਲਾਇਆ ਸੀ, ਉਵੇਂ ਟੈਕਸ ਲਾਇਆ। ਪਰ ਉਹ ਵੀ ਉਹਨਾਂ ਨੇ ਆਪਦੇ ਲਈ ਨਹੀਂ, ਕਿਸੇ ਸਾਂਝੇ ਮਕਸਦ ਲਈ ਕਹਿੰਦੇ ਸੀ ਜਿਹੜਾ ਇਕੱਠਾ ਹੋਇਆ ਉਹ ਕਰ ਦਿਆਂਗੇ। ਪਰ ਪਿਛਲੇ ਘੱਟੋ ਘੱਟ 1.5 ਮਹੀਨੇ ਤੋਂ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਹਿਮਾਚਲੀ ਪਹਾੜੀਏ ਤੰਗ ਕਰ ਰਹੇ ਨੇ। ਉਦੋਂ ਨਹੀਂ ਕੋਈ ਬੋਲਿਆ। ਅੱਜ ਹਿਮਾਚਲ ਦਾ CM ਸੁੱਖੂ ਆ ਜਿਹੜਾ, ਉਹਨੇ CM ਮਾਨ ਨਾਲ ਗੱਲ ਵੀ ਕਰ ਲਈ, ਟੈਕਸ ਵਸੂਲਣ ਨੂੰ ਗੈਰ ਕਾਨੂੰਨੀ ਵੀ ਦੱਸਤਾ। ਉਹੋ ਜਿਹਾ ਲੰਡੂ ਭਗਵੰਤ ਮਾਨ ਆ ਜਿਹੜਾ ਉਹਦੇ ਨਾਲ ਗੱਲਾਂ ਕਰੀ ਜਾਂਦਾ।
ਤੈਨੂੰ ਪੰਜਾਬ ਦੇ ਲੋਕਾਂ ਦੀ ਤਕਲੀਫ ਦਾ ਤਾਂ ਕੋਈ ਇਲਮ ਨਹੀਂ। ਪੰਜਾਬ ਦੇ ਲੋਕ ਉੱਥੇ ਕਿੰਨਾ ਜਲੀਲ ਹੋ ਰਹੇ ਨੇ, ਕਿਵੇਂ ਇਹ ਜਜ਼ੀਆ ਲਾਇਆ ਜਾ ਰਿਹਾ ਕਿ ਜੇ ਤੁਸੀਂ ਆਪਦੇ ਧਰਮ ਸਥਾਨ, ਕਿਉਂਕਿ ਬਹੁਤੇ ਸਿੱਖ ਮਣੀਕਰਨ ਜਾਂ ਹੋਰ ਜਾਂਦੇ ਨੇ, ਤੇ ਇਹ ਉਸ ਗੱਲ ਦੇ ਗੱਲ ਕਰਨ ਜੋਗਾ ਤਾਂ ਹੋਇਆ ਨਾ। ਅੱਜ ਉਹਨੂੰ ਕਹਿਣ ਲੱਗ ਪਿਆ ਹੈਗਾ ਕਿ ਜੀ ਬਾੜਾ ਹੋ ਰਿਹਾ, ਜੇ ਹੋ ਰਿਹਾ। ਖੈਰ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਹੋਰ ਵਧੂਗਾ। ਚੰਗੀ ਗੱਲ ਆ, ਜਿਹੜੇ ਲੋਕ ਉੱਥੇ ਜੁੱਤੀਆਂ ਖਾਂਦੇ ਆ ਉਹਨਾਂ ਨੂੰ ਸ਼ਾਇਦ ਅਕਲ ਆਵੇ ਕਿ ਸਾਡੀ ਧਰਤੀ, ਪੰਜਾਬ ਦੀ ਧਰਤੀ, ਸਾਡੀ ਗੱਲ ਸਾਡੇ ਹੋਣੀ ਚਾਹੀਦੀ ਆ। ਇਹ ਕੋਈ ਗੱਲ ਨਹੀਂ ਹੈ ਕਿ ਅਸੀਂ ਦੂਜੇ ਥਾਵਾਂ ਤੇ ਜਾ ਕੇ ਐਵੇਂ ਉੱਥੇ ਟੌਰਾ ਮਾਰਦੇ ਫਿਰੀਏ, ਅਗਲੇ ਮਿੰਟ ਲਾਉਂਦੇ ਆ ਲਾਉਣ ਲੱਗੇ। ਖੈਰ, ਕੱਲ ਪਰਸੋਂ ਤੋਂ ਇੱਕ ਰੌਲਾ ਚੱਲ ਰਿਹਾ ਕਿ ਮਜੀਠੀਆ ਜਿਹੜਾ ਹੈ ਉਹ ਆਪਦੇ ਕਿਸੇ ਬੰਦੇ ਨੂੰ ਮਜੀਠਾ ਥਾਣੇ 'ਚ ਛਡਾਉਣ ਗਿਆ, ਬਿਕਰਮਜੀਤ ਮਜੀਠਾ। ਉੱਥੇ ਜੋ ਕੁਝ ਹੋਇਆ ਉਦੋਂ ਬਾਅਦ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਉਹ ਜਿਹੜਾ ਮੁੰਡਾ ਹੈਗਾ ਜੋਬਨਜੀਤ, ਉਹਦੇ ਉੱਤੇ ਝੂਠਾ ਜਿਹਾ ਪਰਚਾ ਬਣਾਤਾ ਵੀ ਚੈਨੀ ਖੋਲੀ ਸੀ ਇਹਨੇ, ਤਾਂ ਐ ਕਰਤਾ ਸੀ ਇਹਨੇ, ਉਹ ਕਰਤਾ ਸੀ। ਪਰ ਉਸ ਮਸਲੇ ਵਿੱਚ ਅਦਾਲਤ ਵਿੱਚ ਇਹ ਗਏ ਨੇ ਬਾਦਲ ਦਲ ਵਾਲੇ, ਤੇ ਅਦਾਲਤ ਨੇ ਨਾਲੇ ਤਾਂ ਉਹਨੂੰ ਫਟਕਾਰ ਲਾਈ ਆ ਵੀ ਤੁਸੀਂ ਉਹਨੂੰ ਫੜ ਕੇ ਲਿਆਉਣ ਤੋਂ ਪਹਿਲਾਂ ਇੰਨੇ ਨੰਬਰ ਧਾਰਾ ਵਿੱਚ ਦੱਸਣਾ ਸੀ, ਤੁਸੀਂ ਕਿਉਂ ਨਹੀਂ ਦੱਸਿਆ? ਤੁਸੀਂ ਉਹਨੂੰ ਥਾਣੇ ਦੇ ਵਿੱਚ ਕਿੱਥੇ ਬਿਠਾਇਆ ਹੋਇਆ ਸੀ, ਤੇ FIR ਤੁਸੀਂ ਹੁਣ ਕੱਟੀ ਬਾਅਦ ਚ। ਮਤਲਬ ਕਾਫੀ ਜ਼ਿਆਦਾ ਕਾਨੂੰਨੀ ਗੱਲਾਂ ਕਰਕੇ ਇੱਥੋਂ ਤੱਕ ਕਿਹਾ ਵੀ ਤੇਰੀ ਜਿਹੜੀ ਆ, ਅਫਸਰ ਨੂੰ ਕਿਹਾ ਤੇਰੀ ਵਰਦੀ ਲੈ ਸਕਦੀ ਆ, ਤੇਰੀ ਪੈਨਸ਼ਨ ਵੀ ਨਹੀਂ ਮਿਲਣੀ ਚਾਹੀਦੀ, ਤੇਰੀ ਤਨਖਾਹ ਬੰਦ ਹੋਣੀ ਚਾਹੀਦੀ ਆ। ਉਹ ਕੁੱਲ ਮਿਲਾ ਕੇ ਸਰਕਾਰ ਨੂੰ ਅਦਾਲਤ ਵਿੱਚ ਕਾਫੀ ਫਜੀਹਤ ਝੱਲਣੀ ਪਈ। ਵੈਸੇ ਇਹ ਪਹਿਲੀ ਵਾਰ ਨਹੀਂ, ਪਿੱਛੇ ਜੇ ਦਾਖੇ ਹਲਕੇ ਦੇ ਇੱਕ ਅਕਾਲੀ ਲੀਡਰ ਨੂੰ, ਜਿਹੜਾ ਬਾਦਲ ਧੜੇ ਦਾ ਹੈ, ਉਹਨੂੰ ਵੀ ਗ੍ਰਿਫਤਾਰ ਕਰਨ ਮੌਕੇ, ਭਾਵੇਂ ਕਿ ਉਹ ਮਾਮਲਾ ਬੜਾ ਸੈਂਸਿਟਿਵ ਆ, ਕਿਸੇ ਮਾਸੂਮ ਬੱਚੀ ਨਾਲ ਮਾੜਾ ਹੋਣ ਦੀ ਘਟਨਾ ਹੈ, ਪਰ ਭਗਵੰਤ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਉਹਨੂੰ ਗ੍ਰਿਫਤਾਰ ਕੀਤਾ, ਉਦੋਂ ਵੀ ਅਦਾਲਤ ਨੇ ਇਹਨਾਂ ਨੂੰ ਫਟਕਾਰ ਲਾਈ, ਤੇ ਅੱਜ ਤੱਕ ਉਸ ਮਾਮਲੇ ਵਿੱਚ ਕੱਖ ਨਹੀਂ ਹੋਇਆ। ਹੁਣ ਫੇਰ ਉਹੀ ਡਰਾਮਾ ਹੋਇਆ। ਫੇਰ ਜਦੋਂ ਜਿਸ ਬੰਦੇ ਨੂੰ ਛਡਾਉਣ ਦੇ ਲਈ, ਜੋਬਨਜੀਤ ਸਿੰਘ ਨੂੰ ਛਡਾਉਣ ਦੇ ਲਈ ਮਜੀਠੀਆ ਆਪਦੇ ਸਾਥੀਆਂ ਨਾਲ ਉੱਥੇ ਗਿਆ ਸੀ, ਜਦੋਂ ਅਦਾਲਤ ਨੇ ਉਹਦੀ ਗ੍ਰਿਫਤਾਰੀ ਨੂੰ ਨਜਾਇਜ਼ ਦੱਸ ਕੇ ਰਿਹਾਈ ਦੇ ਹੁਕਮ ਦੇ ਦਿੱਤੇ, ਤਾਂ ਫਿਰ ਇਹ ਤਾਂ ਗੱਲ ਆਪਣੇ ਆਪ ਹੀ ਅੰਡਰਸਟੂਡ ਆ ਕਿ ਬਿਕਰਮਜੀਤ ਮਜੀਠੀਆ ਖਿਲਾਫ ਨਹੀਂ ਕੁਝ ਹੋ ਸਕਦਾ। ਹੁਣ ਪਿਛਲੇ 2 ਦਿਨ ਤੋਂ ਇਹ ਬੜਾ ਰੌਲਾ ਪੈ ਰਿਹਾ ਸੀਗਾ ਕਿ ਉਹਦਾ ਕੀ ਬਣੂ, ਪਰ ਆਖਰ ਅਦਾਲਤ ਵਿੱਚ ਗਏ ਆ ਬਿਕਰਮਜੀਤ ਮਜੀਠੀਆ ਦੀ ਧਿਰ, ਉੱਥੇ ਕੋਈ ਸੱਚਾ ਝੂਠਾ ਤੁੱਥ-ਮੁੱਥ ਜੀ ਕਰਕੇ ਇੱਕ ਪਰਚਾ ਖੜਾ ਕਰਤਾ, ਤੇ ਉਹ ਪਰਚਾ ਝੂਠਾ ਹੀ ਆ, ਤੇ ਉਹ ਬਾਅਦ ਚ ਖਤਮ ਹੋ ਵੀ ਜਾਣਾ। ਆਪਾਂ ਇਹਦੇ ਤੇ ਕਿਉਂ ਚਰਚਾ ਕਰ ਰਹੇ ਹਾਂ? ਆਪਾਂ ਇਹਨਾਂ ਤੋਂ ਕੀ ਲੈਣਾ? ਗੱਲ ਅਸੀਂ ਇਹ ਦੱਸਣੀ ਚਾਹੁੰਦੇ ਹਾਂ, ਦੋ ਪੱਖ ਨੇ, ਕਿ ਬਾਦਲ ਦਲ ਵਾਲੇ ਜਿਹੜੇ ਨੇ, ਇਹਨਾਂ ਕੋਲੇ ਤਾਂ ਸਾਧਨ ਨੇ, ਜਦੋਂ ਕੋਈ ਇਹਨਾਂ ਦਾ ਬੰਦਾ ਚੱਕ ਲਿਆ ਜਾਂਦਾ, ਇਹ ਉੱਥੇ ਹਾਈ ਕੋਰਟ ਦੇ ਵਿੱਚ ਪੈਰਵਾਈ ਕਰ ਲੈਂਦੇ ਆ, ਤੇ ਮਿੰਟੋ ਮਿੰਟੀ ਜੱਜ ਵੀ ਸੁਣ ਲੈਂਦੇ ਆ। ਪਰ ਪਿਛਲੇ 1978 ਤੋਂ ਹੁਣ ਤੱਕ ਪੰਜਾਬ ਦੇ ਵਿੱਚ ਕਿਹੜਾ ਸਿੱਖ ਵਾ ਜਿਹਦੇ ਘਰੇ ਏਦਾਂ ਛਾਪੇ ਵੱਜੇ ਹੋਣ? ਕੱਲਾ ਉਹਨੂੰ ਕੀ, ਉਹਦਾ ਸਾਰਾ ਟੱਬਰ ਚੱਕ ਲਿਆਉਂਦੇ ਆ। ਜਿਵੇਂ ਹੁਣ ਮਜੀਠੀਆ ਨਹੀਂ ਲੱਭਦਾ, ਤੇ ਜੇ ਕਿਤੇ ਮੇਰੇ ਵਰਗਾ ਹੁੰਦਾ, ਹੁਣ ਨੂੰ ਮਾਮੇ ਮਾਸੜ ਨਾਨੇ ਮਾਂ ਪਿਓ ਭੈਣ ਭਰਾ ਬੱਚੇ ਸਭ ਨੂੰ ਚੱਕ ਕੇ ਲੈ ਜਾਣਾ। ਇਹ ਜਿਹਨੂੰ ਆਪਾਂ ਕਹਿੰਦੇ ਆ ਦੋਹਰਾ ਕਾਨੂੰਨ, ਉਹ ਇੱਥੇ ਦਿਖ ਰਿਹਾ। ਸੋ ਜਿਹੜਾ ਇਹ ਲੋਕ ਨੇ ਸਾਧਨਾਂ ਵਾਲੇ, ਪੈਸੇ ਵਾਲੇ, ਇਹ ਤਾਂ ਪਾਰਟੀ ਆ, ਇਹਨਾਂ ਨੇ ਤਾਂ ਮਿੰਟੋ ਮਿੰਟੀ ਪੈਰਵਾਈ ਕਰ ਲਈ। ਆਮ ਬੰਦੇ ਕੀ ਕਰਨ? ਹੁਣ ਬਾਦਲ ਦਲ ਵਾਲੇ ਕਹਿੰਦੇ ਆ ਵੀ ਜੇ ਅਸੀਂ ਪੈਰਵਾਈ ਨਾ ਕਰਦੇ ਜੋਬਨ ਦੀ, ਜਿਵੇਂ ਉਹ ਗੁਰਦਾਸਪੁਰ ਰਣਜੀਤ ਸਿੰਘ ਨਾਂ ਦਾ ਨੌਜਵਾਨ ਗੋਲੀਆਂ ਮਾਰ ਕੇ ਝੂਠਾ ਮੁਕਾਬਲਾ ਬਣਾ ਕੇ ਮਾਰਤਾ, ਉਵੇਂ ਸਾਡਾ ਇਹ ਵਰਕਰ ਮਾਰ ਦੇਣਾ ਸੀ। ਭਾਈ ਚੰਗੀ ਗੱਲ ਆ ਜੇਕਰ ਤੁਹਾਨੂੰ ਆਪਦੇ ਬੰਦਿਆਂ ਦਾ ਫਿਕਰ ਆ, ਪਰ ਪੰਜਾਬ ਦੇ ਬਾਕੀ ਪੁੱਤਾਂ ਦਾ ਫਿਕਰ ਕੌਣ ਕਰੂ? ਪੰਜਾਬ ਦੇ ਬਾਕੀ ਨੌਜਵਾਨਾਂ ਦਾ ਫਿਕਰ ਕੌਣ ਕਰੂ? ਤੇ ਪਿਛਲੇ 40 ਸਾਲਾਂ 'ਚ ਇਹ ਫਿਕਰ ਕਿਉਂ ਨਹੀਂ ਹੋਇਆ ਕਿ ਫਲਾਣੇ ਨੂੰ ਚੱਕ ਕੇ ਲੈ ਗਏ ਨੇ? ਤੇ ਇਹ ਤਾਂ ਕੋਈ ਪੱਕਾ ਸਿਸਟਮ ਹੋਣਾ ਚਾਹੀਦਾ। ਜਦੋਂ ਇਹਨਾਂ ਦਾ ਰਾਜ ਆਉਂਦਾ ਬਾਦਲ ਕਿਆਂ ਦਾ, ਇਹ ਕਹਿੰਦੇ ਅਸੀਂ ਅਕਾਲੀ, ਅਸੀਂ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰਨਾ, ਅਸੀਂ ਜਥੇਦਾਰ ਵੀ ਥਾਪਣਾ। ਕੀ ਇਹਨਾਂ ਨੂੰ ਸਿੱਖਾਂ ਦੇ ਹੱਕਾਂ ਦੀ, ਹਿੱਤਾਂ ਦੀ ਇਹਨਾਂ ਨੂੰ ਕੋਈ ਫਿਕਰ ਨਹੀਂ?
ਇਹਨਾਂ ਨੇ ਕਿਉਂ ਨਹੀਂ ਇਹੋ ਜਿਹਾ ਸਿਸਟਮ ਬਣਾਇਆ ਕਿ ਪੁਲਿਸੀਆਂ ਦੀ ਇਹ ਜ਼ਰੂਰਤ ਨਾ ਪਵੇ। ਜਦੋਂ 1997 ਵਿੱਚ ਇਹਨਾਂ ਦੇ ਕੋਲੇ ਰਾਜ ਸ਼ਕਤੀ ਆਈ ਤਾਂ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਬੀਤੇ ਸਮੇਂ ਦੇ ਵਿੱਚ ਕਿਵੇਂ ਪੁਲਿਸੀਆਂ ਨੇ ਲੋਕਾਂ ਤੇ ਜ਼ੁਲਮ ਕੀਤਾ। ਆਪਾਂ ਕੋਈ ਕਾਰਵਾਈ ਇਹੋ ਜਿਹੀ ਕਰੀਏ ਜਿਹਦੇ ਨਾਲ ਇਹ ਕੰਮ ਗਾਹਾਂ ਨੂੰ ਨਾ ਹੋਵੇ। ਹੁਣ ਜਦੋਂ ਆਪਦੇ ਘਰਾਂ ਨੂੰ ਪੈਣ ਲੱਗੀ ਆ ਪੁਲਿਸ, ਹੁਣ ਭੱਜੇ ਫਿਰਦੇ ਆ, ਹੁਣ ਕਹਿੰਦੇ ਆ ਜੀ ਫਲਾਨਾ ਮਾਰ ਦੇਣਾ ਸੀ। ਤੇ ਜਦੋਂ ਸਾਡੇ ਨਾਲ ਵਾਪਰਦੀ ਆ ਜਾਣ ਸਾਰੀ ਬਿਲਕੁਲ ਅਲਫ ਨਗਨ ਕਰਕੇ, ਮੈਂ ਖੁਦ ਝੱਲੀਆਂ, ਮੈਂ ਤਾਂ ਕਹਿਣਾ ਜਾਣ ਸਾਰੀ ਨੰਗਾ ਕਰ ਲੈਣ ਤੇ ਰੱਜ ਕੇ ਛੱਤਰ ਫੇਰਦੇ। ਜਦ ਨੂੰ ਪੈਰਵਾਈ ਕਰਨ ਵਾਲੇ ਆਉਂਦੇ ਆ ਮਗਰ ਉਦੋਂ ਤੱਕ ਦਾ ਕੰਮ ਹੋ ਜਾਂਦਾ। ਤੋ ਜਿਹੜਾ ਬੁੱਚੜਪੁਣਾ ਇਹ ਕਰਦੇ ਆ, ਉਸ ਬੁੱਚੜਪਾਣੇ ਤੋਂ ਕਾਂਗਰਸੀਆਂ ਨੇ ਬਚਾਉਣਾ ਸੀ, ਭਾਜਪਾ ਵਾਲਿਆਂ ਨੇ ਬਚਾਉਣਾ ਸੀ, ਬਾਦਲ ਕਿਉਂ ਤੁਸੀਂ ਬਚਾਉਣਾ ਸੀ। ਤੇ ਤੁਹਾਨੂੰ ਸੱਤਾ ਵਾਰ-ਵਾਰ ਮਿਲੀ ਤੇ ਤੁਸੀਂ ਕੀ ਕੀਤਾ? ਸ਼ੁਕਰ ਆ ਪੁਲਿਸੀਏ ਤੁਹਾਡੇ ਦੁਆਲੇ ਹੋਏ। ਮੈਂ ਤਾਂ ਕਹਿਣਾ ਕਿ ਜਿੰਨੇ ਵੀ ਇਹ ਬਾਦਲ ਦਲ ਦੇ ਲੀਡਰ ਨੇ, ਇਹਨਾਂ ਦੇ ਸਾਰਿਆਂ ਦੇ ਘਰਾਂ 'ਚ ਏਦਾਂ ਇਹਨਾਂ ਦੇ ਧੀਆਂ ਪੁੱਤਾਂ ਨੂੰ ਪੁਲਿਸ ਚੱਕੇ ਤੇ ਪਤਾ ਲੱਗੇ। ਜਿੱਦਣ ਸੁਖਵੀਰ ਦਾ ਮੁੰਡਾ ਚੱਕ ਕੇ ਲੈ ਕੇ ਜਾਊ ਪੁਲਿਸ, ਉਦੋਂ ਅਕਲ ਆਊਗੀ ਕਿ ਲੋਕਾਂ ਦੇ ਪੁੱਤਾਂ ਨੂੰ ਜਦੋਂ ਪੁਲਿਸ ਚੱਕਦੀ ਹੈ ਉਦੋਂ ਕੀ ਹੁੰਦਾ ਉੱਥੇ। ਤੇ ਇਹਨਾਂ ਨੇ ਉਲਟਾ ਕੀ ਫੜਿਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਭਾਈ ਅਮਰਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ, ਸਮਰਥਕ ਨਾ ਵੀ ਹੋਵੋ, ਮੈਂ ਵੀ ਗੱਲ ਇਹ ਕਹਿਣੀ ਹੈ, ਸਾਰੇ ਹੀ ਕਹਿੰਦੇ ਆਪਾਂ ਕਿ ਮਜੀਠੀਆ ਉਦੋਂ ਬੜਾ ਤਾਂਗੜਦਾ ਸੀਗਾ ਕਿ ਅਮਰਤਪਾਲ ਨੂੰ ਮੇਰੇ ਹਵਾਲੇ ਕਰੋ, ਮੈਂ ਚੱਕ ਦੂੰ, ਮੈਂ ਕਰ ਦੂੰ, ਮੈਂ ਸਿੱਧਾ ਕਰ ਦੂੰ। ਤੇ ਉਹ ਜਿਹੜਾ ਰਵਨੀਤ ਬਿੱਟੂ ਆ ਉਹਦੇ ਨਾਲ ਮੁਕਾਬਲਾ ਉਹ ਉਦੋਂ ਗੰਦ ਬਕਦਾ ਸੀ। ਤੇ ਅੱਜ ਜੇ ਲੋਕ ਕਹਿੰਦੇ ਆ ਵੀ ਜਦੋਂ ਭਾਈ ਥਾਣੇ ਤੇ ਹਮਲਾ ਕਰਨ ਦੀ ਗੱਲ, ਆਹੀ ਕੁਛ ਉਹਨੇ ਕੀਤਾ ਸੀ ਤੇ ਉਹਨੂੰ 3-4 ਸਾਲ ਹੋ ਗਏ ਐਨਐਸਏ ਲਾਈ ਵੀ ਆ, ਵੀ ਹੁਣ ਇਹਦੇ ਤੇ ਐਨਐਸਏ ਕਿਉਂ ਨਹੀਂ ਲੱਗਦੀ। ਅਸਲ ਵਿੱਚ ਅਮਰਤਪਾਲ ਸਿੰਘ ਦੇ ਸਮਰਥਕ ਜਾਂ ਅਸੀਂ ਸਾਰੇ ਕੋਈ ਇਹ ਨਹੀਂ ਚਾਹੁੰਦੇ ਕਿ ਵਾਕਿਆ ਹੀ ਮਜੀਠੀਏ ਤੇ ਉਹ ਲੱਗ ਜਾਵੇ ਐਨਐਸਏ। ਅਸਲ ਵਿੱਚ ਗੱਲ ਕੀ ਆ, ਲੋਕ ਚਾਹੁੰਦੇ ਆ ਕਿ ਇਹਨਾਂ ਨੂੰ ਅਕਲ ਆਵੇ ਵੀ ਭਾਈ ਲੋਕਾਂ ਨਾਲ ਮਾੜਾ ਕਰਦੀ ਆ ਪੁਲਿਸ ਤੇ ਤੁਸੀਂ ਇਹਨੂੰ ਸੰਭਲੋ। ਗੱਲ ਉਸ ਗੱਲ ਦੀ ਭਾਵਨਾ ਸਾਰਿਆਂ ਨੂੰ ਸਮਝ ਲੱਗ ਗਈ। ਪਰ ਬਾਦਲ ਦਲੀਆਂ ਦੀ ਕਰਤੂਤ ਦੇਖ ਲਓ, ਸੋਸ਼ਲ ਮੀਡੀਆ ਤੇ ਲਿਖ ਰਹੇ ਨੇ, ਦੇਖੋ ਜੀ ਅਮਰਤਪਾਲ ਸਿੰਘ ਦੇ ਸਮਰਥਕ ਅਰਦਾਸਾਂ ਕਰਦੇ ਨੇ ਵੀ ਮਜੀਠੀਏ ਤੇ ਐਨਐਸਏ ਲੱਗ ਜੀ। ਦੁਰ ਫਿੱਟੇ ਮੂੰਹ ਤੁਹਾਡੇ, ਲਾਹਣਤ ਆ ਤੁਹਾਨੂੰ, ਧਰਕਾਰ ਆ ਤੁਹਾਨੂੰ, ਐਡੀ ਗੰਦੀ ਤੁਹਾਡੀ ਸੋਚ। ਉਹ ਬੱਚੇ ਸਾਡੀ ਕੌਮ ਦੇ ਨੇ, ਭਾਈ ਅਮਰਤਪਾਲ ਸਿੰਘ ਤੇ ਉਹਦੇ ਸਮਰਥਕ, ਉਹਨਾਂ ਨੂੰ ਇਹ ਤਕਲੀਫ ਆ ਕਿ ਸਾਡਾ ਆਗੂ, ਸਾਡਾ ਲੀਡਰ ਕਿਉਂ ਐਨਐਸਏ ਲਾ ਕੇ ਜੇਲ੍ਹ 'ਚ ਟੰਗਿਆ ਹੋਇਆ। ਤੇ ਉਸ ਗੱਲ ਦੀ ਸਮਝਣ ਦੀ ਬਜਾਏ ਹੋਰ ਹੀ ਪਾਸੇ ਨੂੰ ਤੁਰ ਪਏ। ਜੋ ਕੁਝ ਮਜੀਠੀਏ ਨਾਲ, ਮਜੀਠੀਏ ਦੇ ਸਮਰਥਕਾਂ ਨਾਲ ਹੋ ਰਿਹਾ, ਲੋਕ ਕਹਿੰਦੇ ਆ ਜਦੋਂ ਇਹਨਾਂ ਦਾ ਰਾਜ ਆ ਉਦੋਂ ਇਹ ਸਾਰਾ ਕੁਝ ਪੁਲਿਸ ਤੋਂ ਕਰਾਉਂਦੇ ਆ। ਪੁਲਿਸ ਵਾਲੇ ਤਾਂ ਕੀ ਆ, ਜਿਹਦਾ ਰਾਜ ਆ ਉਹਦੇ ਪੂਤ ਆ, ਰਾਜਪੂਤ। ਤੋਂ ਪੁਲਿਸੀਆਂ ਦਾ ਤਾਂ ਇਹ ਕੰਮ ਆ ਬਈ ਆਮ ਲੋਕਾਂ ਤੇ ਜ਼ੁਲਮ ਕਰਨਾ। ਸਿਆਸੀ ਬੰਦੇ ਫੇਰ ਬਚ ਜਾਂਦੇ ਆ, ਜਿਹੜੇ ਕਾਂਗਰਸੀ ਨੇ, ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ, ਜਦੋਂ ਇਹਨਾਂ ਦੇ ਉੱਤੇ ਵਰਨੀ ਆ, ਇਹਨਾਂ ਨੇ ਤਾਂ ਜਿਵੇਂ ਹੁਣ ਬਾਦਲ ਦਲ ਵਾਲਿਆਂ ਨੇ ਇੰਤਜ਼ਾਮ ਕਰ ਲਿਆ ਹਾਈ ਕੋਰਟ ਰਾਹੀਂ, ਉਦੋਂ ਕਰ ਲੈਣਗੇ। ਆਮ ਸਿੱਖ ਕਿੱਧਰ ਜਾਣ? ਆਮ ਸਿੱਖਾਂ ਨੂੰ ਪੁਲਿਸ ਜਿਹੜੀ ਅੱਜ ਵੀ ਜਲੀਲ ਕਰਦੀ ਆ। ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕ ਵਸਦੇ ਆ, ਗਲੀ ਗਵਾਂਢ 'ਚ ਕੋਈ ਸੁਣਵਾਈ ਨਹੀਂ ਤੇ ਹਰ ਇੱਕ ਬੰਦਾ ਦੁਖੀ ਆ ਇਹ ਸਿਸਟਮ ਤੋਂ। ਹੁਣ ਇਹ ਸਿਸਟਮ ਨੂੰ, ਖਾਸ ਤੌਰ ਤੇ ਪੁਲਿਸ ਮਹਿਕਮੇ ਦੇ ਗੰਦ ਨੂੰ ਠੀਕ ਕਰਨ ਦੇ ਲਈ ਲੋਕਾਂ ਨੂੰ ਆਸ ਤਾਂ ਇਹਨਾਂ ਤੋਂ ਸੀ, ਨੀਲੀ ਪੱਗ ਵਾਲਿਆਂ ਤੋਂ। ਇਹਨਾਂ ਨੂੰ ਕੁਝ ਹੋਰ ਦਿਖਦਾ ਹੀ ਨਹੀਂਗਾ ਵੀ ਝੋਲੇ ਭਰ ਲਓ, ਬੈਗ ਭਰ ਲਓ, ਨੋਟ ਇਕੱਠੇ ਕਰ ਲਓ। ਕੁੱਲ ਮਿਲਾ ਕੇ ਜਿਹੜੇ ਲੋਕਾਂ ਨੂੰ ਇਹ ਵਹਿਮ ਆ ਕਿ ਜੀ ਪਤਾ ਨਹੀਂ ਫਲਾਨੇ ਦਾ ਰਾਜ ਆਜੂ, ਹਕੀਕਤ ਇਹ ਹੈ ਕਿ ਜਿਹਨੂੰ ਮਰਜ਼ੀ ਗੱਦੀ ਤੇ ਬਿਠਾ ਲਓ, ਇੱਥੇ ਕੁਛ ਨਹੀਂ ਜੇ ਹੋਣਾ। ਖੈਰ, ਇੱਕ ਮਸਲਾ ਜਿਹੜਾ ਆਪਾਂ ਕੱਲ ਮਾੜਾ ਜਿਹਾ ਛੋਇਆ ਸੀ, ਅੱਜ ਉਹਦੇ ਉੱਤੇ ਜਿਹੜਾ ਇੰਗਲੈਂਡ 'ਚ ਭਾਣਾ ਵਾਪਰਿਆ ਉਹਦੀ ਗੱਲ ਕਰਨੀ ਬੜੀ ਜ਼ਰੂਰੀ ਹੈ। ਗੁਰਪ੍ਰੀਤ ਸਿੰਘ ਸਹੋਤਾ ਸਾਡੇ ਪਿਆਰੇ ਮਿੱਤਰ ਨੇ ਕੈਨੇਡਾ ਤੋਂ, ਸਰੀ ਤੋਂ, ਉਹਨਾਂ ਦਾ ਮੈਂ ਲਿਖਿਆ ਹੀ ਪੜ੍ਹ ਕੇ ਗੱਲ ਨੂੰ ਅੱਗੇ ਤੋਰਾਂਗਾ। ਉਹਨਾਂ ਨੇ ਲਿਖਿਆ, ਯੂਕੇ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਦੋਸ਼ ਲਾ ਰਹੀਆਂ ਨੇ ਕਿ ਇੱਥੇ ਇੱਕ 18 ਸਾਲਾ ਗੋਰੇ ਨੌਜਵਾਨ ਦਾ ਕਿਰਚ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ 23 ਸਾਲਾ ਸਿੱਖ ਨੌਜਵਾਨ ਵਿਕਰਮ ਡਿਗਵਾ ਯੂਕੇ ਆਧਾਰਿਤ ਸਨਾਤਨੀ ਨਿਹੰਗ ਨਿਡਰ ਸਿੰਘ ਦਾ ਪੈਰੋਕਾਰ ਹੈ।
ਸਨਾਤਨੀ ਨਿਹੰਗ। ਪਿੱਛੇ ਜੇ ਜਦੋਂ ਮੈਂ ਕਹਿੰਦਾ ਸੀ ਨਾ ਵੀ ਸਨਾਤਨੀ ਸਿੱਖ ਪੈਦਾ ਹੋ ਗਏ ਬਾਬੇ ਧੁੰਮੇ ਮਾਰਕਾ, ਇਵੇਂ ਨਿਹੰਗ ਵੀ ਪੈਦਾ ਹੋ ਗਏ। ਜਾਣੀ ਕਿ ਹਿੰਦੂ ਹਿੰਦੂ ਧਰਮ ਨੂੰ ਸਮਰਪਿਤ ਸ਼ਕਲ ਸਿੱਖਾਂ ਵਾਲੀ। ਟੈਗਵਾ ਜਿਹੜਾ ਜਵਾਕੜਾ ਜਿਹਾ ਜਿਹਨੇ ਕਰਤੂਤ ਕੀਤੀ, ਟੈਗਵਾ ਦੀ ਇਸ ਹਰਕਤ ਤੋਂ ਬਾਅਦ ਯੂਕੇ ਦੇ ਗੋਰੇ ਨਸਲਵਾਦੀ ਸਿੱਖਾਂ ਦੀ ਗਾਤਰੇ ਵਾਲੀ ਕਿਰਪਾਨ ਉੱਤੇ ਪਾਬੰਦੀ ਦੀ ਮੰਗ ਕਰ ਰਹੇ ਨੇ, ਜਿਨ੍ਹਾਂ ਦਾ ਸਾਥ ਸੋਸ਼ਲ ਮੀਡੀਆ ਉੱਤੇ ਸਰਗਰਮ ਹਿੰਦੂ ਤਵੀਏ ਤੇ ਮੁਲਾਣੇ ਦੇ ਰਹੇ ਨੇ। ਨਿਡਰ ਸਿੰਘ ਆਪਣੇ ਆਪ ਨੂੰ ਸਨਾਤਨ ਸ਼ਾਸਤਰ ਵਿਦਿਆ ਦਾ ਪ੍ਰਚਾਰਕ ਦੱਸਦਾ ਹੈ ਤੇ ਹਿੰਦੂ ਤਵ ਵਿਚਾਰਧਾਰਾ ਦੀ ਸ਼ਰੇਆਮ ਹਮਾਇਤ ਲਈ ਜਾਣਿਆ ਜਾਂਦਾ ਹੈ। ਯੂਕੇ ਦੇ ਸਿੱਖ ਲੰਮੇ ਅਰਸੇ ਤੋਂ ਖਦਸ਼ਾ ਪ੍ਰਗਟਾ ਰਹੇ ਸਨ ਕਿ ਨਿਡਰ ਸਿੰਘ ਵਰਗੇ ਲੋਕ ਸਿੱਖ ਨੌਜਵਾਨਾਂ ਦੇ ਦਿਮਾਗ ਖਰਾਬ ਕਰਕੇ ਪੁੱਠੇ ਰਾਹ ਤੋਰ ਸਕਦੇ ਹਨ। ਇਸ ਮਾਮਲੇ 'ਚ ਵੀ ਨਿਡਰ ਸਿੰਘ ਨਾਲ ਵਿਕਰਮ ਟੈਗਵਾ ਦੀ ਨੇੜਤਾ ਨੂੰ ਹੋਰ ਜਾਂਚਣ ਦੀ ਲੋੜ ਹੈ। ਬੇਸ਼ੱਕ ਇਸ ਕਾਰਜ ਵਾਸਤੇ ਯੂਕੇ ਦੀਆਂ ਜਾਂਚ ਏਜੰਸੀਆਂ ਦੀ ਵੀ ਮਦਦ ਲਈ ਜਾਵੇ। ਸਿੱਖ ਸੰਸਥਾਵਾਂ ਨੂੰ ਉਹਨਾਂ ਵਿਅਕਤੀਆਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਜੋ ਆਪਣੇ ਆਪ ਨੂੰ ਸਿੱਖ ਵਜੋਂ ਪੇਸ਼ ਕਰਦੇ ਹੋਏ ਹਿੰਦੂ ਤਵ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ। ਅਜਿਹੇ ਲੋਕ ਸਿੱਖ ਭਾਈਚਾਰੇ ਅੰਦਰ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਬਾਅਦ ਵਿੱਚ ਉਸ ਪ੍ਰਭਾਵ ਦੀ ਵਰਤੋਂ ਕੌਮ ਦੇ ਵਿੱਚ ਫਾਲਤੂ ਮੁੱਦੇ ਚੱਕ ਕੇ ਵੰਡ ਪਾਉਣ, ਗਲਤ ਜਾਣਕਾਰੀ ਫੈਲਾਉਣ, ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖ ਭਾਈਚਾਰੇ ਵਿਰੁੱਧ ਵੈਰ ਵਿਰੋਧ ਦਾ ਮਾਹੌਲ ਬਣਾਉਣ ਲਈ ਕਰਦੇ ਹਨ। ਬੀਤੇ ਵਿੱਚ ਕੈਨੇਡਾ ਅਮਰੀਕਾ ਦੇ ਕਈ ਮਾਪਿਆਂ ਨੇ ਸਾਡੇ ਤੱਕ ਪਹੁੰਚ ਕਰਕੇ ਦੱਸਿਆ ਹੈ ਕਿ ਇੱਥੇ ਵੀ ਕਈ ਅਜਿਹੇ ਟੋਲੇ ਸਰਗਰਮ ਨੇ ਜੋ ਨਿਹੰਗ ਸਿੰਘਾਂ ਦੇ ਭੇਸ ਵਿੱਚ ਵਿਚਰ ਕੇ ਸਿੱਖ ਨੌਜਵਾਨਾਂ ਨੂੰ ਭੰਗ ਛਕਣ, ਸ਼ਰਾਬ ਪੀਣ, ਪਾਰਕਾਂ 'ਚ ਬੈਠੇ ਖਰਗੋਸ਼ਾਂ ਕਬੂਤਰਾਂ ਦਾ ਸ਼ਿਕਾਰ ਕਰਨ, ਬਗਾਨੀਆਂ ਜਨਾਨੀਆਂ ਨਾਲ ਸੰਬੰਧ ਬਣਾਉਣ ਦੀਆਂ ਖੁੱਲ੍ਹਾਂ ਦੇ ਰਹੇ ਹਨ। ਕੌਮ ਵਿੱਚ ਖਾਲਸਾਈ ਫੌਜਾਂ ਨਿਹੰਗ ਸਿੰਘਾਂ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਕਾਰਨ ਕਈ ਸਿੱਖ ਘਰਾਂ ਦੇ ਬੱਚੇ ਇਹੋ ਜਿਹੇ ਨਕਲੀ ਸਨਾਤਨੀ ਨਿਹੰਗਾਂ ਦੇ ਹੱਥੇ ਚੜ੍ਹ ਸਕਦੇ ਹਨ। ਇਸ ਤੋਂ ਪਹਿਲਾਂ ਯੂਕੇ ਵਰਗੀ ਕੋਈ ਵੱਡੀ ਕਰਤੂਤ ਕੈਨੇਡਾ ਅਮਰੀਕਾ ਵਿੱਚ ਵਾਪਰੇ ਸਥਾਨਕ ਸਿੱਖ ਜਥੇਬੰਦੀਆਂ, ਖਾਸ ਕਰਕੇ ਅਸਲੀ ਨਿਹੰਗ ਸਿੰਘ ਜਾਗਣ ਤੇ ਇਸ ਪਾਸੇ ਧਿਆਨ ਦੇ ਕੇ ਮੌਕਾ ਸੰਭਾਲਣ। ਗੁਰਪ੍ਰੀਤ ਸਿੰਘ ਸਹੋਤਾ, ਸਰੀ, ਚੜ੍ਹਦੀ ਕਲਾ, ਇਹ ਜਿਹੜੇ ਸ਼ਬਦ ਆਪਾਂ ਸਾਂਝੇ ਕੀਤੇ, ਇਹ ਬਹੁਤ ਵੱਡੇ ਵਰਤਾਰੇ ਨੂੰ ਬਿਆਨ ਕਰਦੇ। ਸਾਡੀ ਕੌਮ ਨੂੰ ਸਾਰੀ ਦੁਨੀਆ ਦੇ ਵਿੱਚ ਬਦਨਾਮ ਕਰਨ ਦੇ ਲਈ ਭਾਰਤੀ ਸਟੇਟ ਕਰੋੜਾਂ ਨਹੀਂ ਅਰਬਾਂ ਰੁਪਏ ਇਕੱਠੇ ਕਰੀ ਪਏ। ਹਰ ਸਾਲ ਲੱਖਾਂ ਕਰੋੜਾਂ ਰੁਪਏ ਉਹਨਾਂ ਲੋਕਾਂ ਨੂੰ ਵੰਡੇ ਜਾਂਦੇ ਆ ਜਿਹੜੇ ਕਿਸੇ ਵੀ ਤਰ੍ਹਾਂ ਸਿੱਖਾਂ ਦਾ ਤੇ ਸਿੱਖੀ ਦਾ ਜਲੂਸ ਕੱਢ ਸਕਣ ਜਾਂ ਕਢਵਾ ਸਕਣ। ਕੀ ਸਾਡੀ ਕੌਮ ਨੂੰ ਇਸ ਗੱਲ ਦੀ ਸਮਝ ਹੈ? ਆ ਜਿਹੜਾ ਨਕਲੀ ਨਿਹੰਗ ਆ ਨਿਡਰ ਸਿੰਘ, ਇਹਦੇ ਸਮੇਤ ਹਰ ਮੁਲਕ ਦੇ ਵਿੱਚ ਇਹੋ ਜਿਹੇ ਬੇਅੰਤ ਲੋਕ ਸਰਗਰਮ ਨੇ। ਪਿਛਲੇ ਦਿਨੀ ਆਸਟ੍ਰੇਲੀਆ ਤੋਂ ਇੱਕ ਨੌਜਵਾਨ ਦਾ ਫੋਨ ਆਇਆ। ਉਹਨੇ ਉੱਥੋਂ ਦੇ ਕੁਝ ਆਗੂਆਂ ਬਾਰੇ ਦੱਸਿਆ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਤੇ ਕਾਬਜ ਨੇ, ਪਰ ਉਹ 6 ਜੂਨ ਦਾ ਦਿਹਾੜਾ ਮਨਾਉਣ ਦੇ ਤਾਂ ਪੂਰੇ ਖਿਲਾਫ ਨੇ, ਜਦੋਂ ਕਿ 26 ਜਨਵਰੀ 15 ਅਗਸਤ ਜਾਂ ਜਦੋਂ ਇੰਡੀਅਨ ਅੰਬੈਸੀ ਦਾ ਕੋਈ ਪ੍ਰੋਗਰਾਮ ਹੋਵੇ ਉਦੋਂ ਸਭ ਤੋਂ ਮੂਹਰੇ ਪੂਛ ਚੱਕ ਕੇ ਖੜੇ ਹੁੰਦੇ। ਇਹੋ ਜਿਹੇ ਲੋਕ ਜਿਨ੍ਹਾਂ ਨੂੰ ਭਾਰਤ ਮਾਤਾ ਦਾ ਬੁਖਾਰ ਚੜਿਆ ਹੋਇਆ, ਉਹ ਸਾਰੇ ਸੰਸਾਰ ਦੇ ਹਰ ਮੁਲਕ ਤੁਹਾਨੂੰ ਮਿਲ ਜਾਣਗੇ। ਇਹਨਾਂ ਲੋਕਾਂ ਨੂੰ ਕੋਈ ਮਤਲਬ ਨਹੀਂ ਕਿ ਇੰਡੀਆ ਅਤੇ ਹਿੰਦੂ ਕੱਟੜਵਾਦ ਕਿਵੇਂ ਸਾਡੀ ਕੌਮ ਦੇ ਖਿਲਾਫ ਆ। ਬਿਮਾਰੀ ਇਹਨਾਂ ਨੂੰ ਵੀ ਉਹੀ ਆ ਜਿਹੜੀ ਬਿਮਾਰੀ ਦੀ ਗੱਲ ਆਪਾਂ ਪਹਿਲਾਂ ਕਰਦੇ ਹਟੇ ਆ ਕਿ ਜੀ ਇਹ ਖਾਲਿਸਤਾਨੀ ਹੀ ਮਾੜੇ ਐ, ਹਿੰਦੂ ਤਾਂ ਬਹੁਤ ਚੰਗੇ, ਇੰਡੀਆ ਤਾਂ ਬਹੁਤ ਚੰਗਾ। ਹੁਣ ਇਸ ਮਸਲੇ ਉੱਤੇ ਸਾਡੀ ਕੌਮ ਨੂੰ ਚਾਹੀਦਾ ਹੈ ਕਿ ਵਿਸ਼ੇਸ਼ ਰਿਪੋਰਟਾਂ ਤਿਆਰ ਕਰਕੇ ਟੀਵੀ ਚੈਨਲਾਂ ਰਾਹੀਂ ਤੇ ਹੋਰ ਸਾਧਨਾਂ ਰਾਹੀਂ
ਦੁਨੀਆ ਭਰ ਦੇ ਵਿੱਚ ਇਸ ਤਰੀਕੇ ਨਾਲ ਸੱਚਾਈ ਸਾਹਮਣੇ ਲਿਆਂਦੀ ਜਾਵੇ ਕਿ ਸਾਡੀ ਕੌਮ ਦੇ ਜਿਹੜੇ ਸਿੱਖ ਮਾਤਾ ਦਾ ਮਾਲ ਬਣ ਕੇ ਆਪਦੀ ਕੌਮ ਦੇ ਉਲਟ ਭੁਗਤ ਰਹੇ ਨੇ, ਉਹਨਾਂ ਨੂੰ ਲਾਹਣਤਾਂ ਪੈਣ ਦੁਨੀਆ ਭਰ ਚੋਂ ਕਿ ਇੱਕ ਪਾਸੇ ਤੁਹਾਡੀ ਕੌਮ ਦੇ ਪੰਥਕ ਸੋਚ ਵਾਲੇ ਸਿੱਖ ਆਪਣੀ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਲੜਦੇ ਆ, ਦੂਜੇ ਪਾਸੇ ਤੁਸੀਂ ਉਹਨਾਂ ਨੂੰ ਜਲੀਲ ਕਰਦੇ ਹੋ। ਤੁਸੀਂ ਹਰ ਮੌਕੇ ਆਪਦੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਜਾਂਦੇ। ਇਸ ਨੁਕਤੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਚੇਤੰਨ ਹੋਣ ਦੀ, ਸਾਵਧਾਨ ਹੋਣ ਦੀ ਲੋੜ ਹੈ। ਕਿਉਂਕਿ 1984 ਮੌਕੇ ਦੁਸ਼ਮਣ ਟੈਂਕਾਂ, ਤੋਪਾਂ, ਬੰਬਾਂ, ਗੋਲਿਆਂ ਨਾਲ ਆਇਆ ਸੀ। ਉਹ ਹਮਲਾ ਤੁਹਾਨੂੰ ਦਿਖਦਾ ਸੀ। ਉਸ ਹਮਲੇ ਦੇ ਵਿੱਚ ਜੋ ਨੁਕਸਾਨ ਹੋਇਆ ਉਹ ਵੀ ਸਾਹਮਣੇ ਦਿਖਦਾ ਸੀ। ਪਰ ਜਿਹੜਾ ਹਮਲਾ ਦੁਸ਼ਮਣ ਅੱਜ ਕਰ ਰਿਹਾ, ਉਸ ਹਮਲੇ ਮੌਕੇ ਬਹੁਤ ਕੁਝ ਦਿਖਦਾ ਨਹੀਂ, ਪਰ ਜਿਵੇਂ ਸਿਉਂਕ ਅੰਦਰੋਂ ਅੰਦਰੀ ਖਾ ਜਾਂਦੀ ਆ, ਉਵੇਂ ਤੁਹਾਡੀ ਕੌਮ ਦਾ ਨੁਕਸਾਨ ਹੋ ਰਿਹਾ। 1984 ਦੇ ਅਟੈਕ ਮੌਕੇ ਬਹੁਤੇ ਜ਼ਿਆਦਾ ਸਿੱਖ ਅਫਸਰ ਵਰਤੇ ਗਏ ਸੀ। ਕੁਲਦੀਪ ਸਿੰਘ ਬਰਾੜ, ਰਣਜੀਤ ਸਿੰਘ ਦਿਆਲ ਤੇ ਇੱਕ ਗੁਰਾਇਆ, ਸ਼ਾਇਦ ਓਂਕਾਰ ਸਿੰਘ ਗੁਰਾਇਆ। ਅੱਜ ਕੱਲ YouTube ਚੈਨਲਾਂ ਦਾ ਬੜਾ ਵਰਤਾਰਾ ਹੈ। ਪਿਛਲੇ 10 ਦਿਨ ਤੋਂ ਲਗਾਤਾਰ ਉਹਨਾਂ ਭਾਰਤ ਮਾਤਾ ਦੇ ਲਾਡਲਿਆਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਂ ਉਹ ਸਿੱਖਾਂ ਦੇ ਉਲਟ ਨੇ। ਬਹੁਤ ਵੱਡੀ ਗਿਣਤੀ ਵਿੱਚ YouTube ਚੈਨਲਾਂ ਵਾਲੇ ਲੱਭ ਕੇ ਉਹਨਾਂ ਅਫਸਰਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਲਿਆ ਰਹੇ ਨੇ ਜਿਹੜੇ ਕਹਿਣ ਕਿ ਜੀ ਹੋਰ ਸਰਕਾਰ ਕੀ ਕਰਦੀ। ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਕਿ ਪਤਾ ਨਹੀਂ ਸਾਨੂੰ ਕਿਹਨੇ ਵਹਿਮ ਪਾਤਾ ਵੀ ਆ ਜਿਹੜੇ ਪੱਗਾਂ ਬੰਨ੍ਹ ਕੇ ਬੜੇ ਬੀਬੇ ਜੇ ਬਣ ਕੇ, ਕਈਆਂ ਦੀ ਤਾਂ ਸ਼ਕਲ ਦੇਖ ਕੇ ਇੰਨਾ ਲੱਗਦਾ ਵੀ ਬੜੇ ਭੋਲੇ ਜਿਹੇ ਨੇ ਜਵਾਕ ਜੇ ਸਾਡੀ ਕੌਮ, ਪਰ ਇਹ ਪੂਰਾ ਏਜੰਡਾ ਬਣਾ ਕੇ ਚੱਲ ਰਹੇ ਨੇ। ਇਹ ਲੱਭ ਕੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨੂੰ ਪਲੇਟਫਾਰਮ ਦਿੰਦੇ ਆ। ਜਿਹੜੀ ਗੱਲ ਦੇ ਨਾਲ ਸਾਡੀ ਕੌਮ ਦੇ ਵਿੱਚ ਦੁਬਦਾ ਪਵੇ, ਸਾਡੇ ਖਿਲਾਫ ਨੈਰੇਟਿਵ ਬਣੇ, ਉਹ ਇਹ ਲੱਭ ਕੇ ਲਿਆਉਂਦੇ ਆ, ਪਰ ਕਦੇ ਕੌਮ ਪ੍ਰਸਤ, ਪੰਥ ਪ੍ਰਸਤ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਜੇ ਇੱਕ ਅੱਧੀ ਇੰਟਰਵਿਊ ਕੌਮ ਪ੍ਰਸਤ ਬੰਦੇ ਦੀ ਕਰ ਲੈਂਦੇ ਨੇ ਤਾਂ ਉਹਨੂੰ ਇਹ ਬੈਲੈਂਸ ਬਣਾਉਣ ਲਈ ਕਰਦੇ। ਮੈਂ ਇੱਥੇ ਅੰਮ੍ਰਿਤਸਰ ਰਹਿੰਦਾ, ਮੈਂ ਇਹਨਾਂ ਸਾਰਿਆਂ ਦੇ ਫੋਨ ਨੰਬਰ ਲੈ ਕੇ ਇਹਨਾਂ ਨੂੰ ਗੱਲ ਕਰਦਾ ਰਹਿੰਦਾ। ਮੈਂ ਇਹ ਗੱਲਾਂ ਜਿਹੜੀਆਂ ਇੱਥੇ ਕਹਿ ਰਿਹਾ ਇਹਨਾਂ ਨੂੰ ਸਿੱਧੀਆਂ ਕਹਿਣਾ ਕਿ ਤੁਸੀਂ YouTube ਚੈਨਲ ਖੋਲ੍ਹਿਆ, ਤੁਸੀਂ ਕੈਨੇਡਾ, ਅਮਰੀਕਾ ਤੋਂ, ਬਾਹਰਲੇ ਮੁਲਕਾਂ ਤੋਂ ਸਿੱਖਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਹੋ, ਤੇ ਤੁਸੀਂ ਆਹ ਸਾਰਾ ਚੈਨਲ ਆ ਜਿਹੜਾ ਤੁਹਾਡਾ, ਇਹਦੇ ਚੋਂ ਸਾਰੇ ਸਾਲ ਦੇ ਵਿੱਚ 2 ਜਾਂ 3 ਮੌਕਿਆਂ ਦੇ ਕਰ ਲੈਂਦੇ ਹੋ ਵੀ ਸਿੱਖਾਂ ਨੂੰ ਖੁਸ਼ਚਾ ਕਰਨਾ, ਬਾਕੀ ਤੁਸੀਂ ਭਾਰਤ ਮਾਤਾ ਕੀ ਜੈ ਲਾਈ ਹੁੰਦੀ ਹੈ। ਸੋ ਇਹ ਚੈਨਲਾਂ ਵਾਲੇ ਜਿਸ ਤਰੀਕੇ ਨਾਲ ਮਾਹੌਲ ਸਿਰਜ ਰਹੇ ਨੇ, ਇਹਨਾਂ ਤੋਂ ਤਾਂ ਕੋਈ ਆਸ ਹੀ ਨਹੀਂ ਕਿ ਇਹ ਇੰਡੀਆ ਦੀਆਂ ਉਹ ਕਰਤੂਤਾਂ ਜਾਂ ਹਿੰਦੂ ਅੱਤਵਾਦ ਦੀਆਂ ਉਹ ਕਰਤੂਤਾਂ ਲੋਕਾਂ ਸਾਹਮਣੇ ਲੈ ਕੇ ਆਉਣ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਸੀਮਿਤ ਜਿਹੇ ਸਮੇਂ 'ਚ ਗੱਲ ਕਰਨੀ ਹੁੰਦੀ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਆ ਜਿਹੜਾ ਹਿੰਦੂ ਅੱਤਵਾਦੀ ਪਿਛਲੇ 10-15 ਦਿਨ ਤੋਂ ਗੰਦ ਪਾ ਰਹੇ ਨੇ, ਜੇ ਇਹਦੇ ਉੱਤੇ ਕੋਈ ਵਿਸ਼ੇਸ਼ ਡਾਕੂਮੈਂਟਰੀ ਰਿਪੋਰਟ ਬਣਾ ਕੇ ਉਹਨਾਂ ਬੰਦਿਆਂ ਕੋਲੇ ਜਾਣ, ਇਹ ਉਹਨਾਂ ਦੀ ਇੰਟਰਵਿਊ ਕਰਨ ਤੇ ਉਹਨਾਂ ਦਾ ਬਰਾਬਰ ਸਿੱਖਾਂ ਦਾ ਪੱਖ ਲੈਣ, ਤੇ ਜਿਹੜੇ ਇਹ ਹਿੰਦੂ ਅੱਤਵਾਦੀ ਕਰ ਰਹੇ ਨੇ ਕਰਤੂਤਾਂ, ਤਾਂ ਕੀ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਗੱਲ ਸਮਝਾਉਣੀ ਸੌਖੀ ਹੋ ਜੂਗੀ। ਪਰ ਇਹੋ ਜਿਹਾ ਕੁਝ ਨਹੀਂ ਹੁੰਦਾ। ਸਾਰੀ ਦੁਨੀਆ ਦੇ ਵਿੱਚ ਇਸ ਮੌਕੇ ਬੜੀ ਭਾਰੀ ਲੋੜ ਆ ਕਿ ਆਪਾਂ ਅੰਨੀ ਦੇ ਫਿਰ ਲੋਕਾਂ ਤੇ ਯਕੀਨ ਕਰਨਾ ਬੰਦ ਕਰੀਏ। ਮੈਂ ਇਹ ਦੇਖ ਰਿਹਾ 1982-83 ਦੇ ਅਖਬਾਰ ਕਿਸੇ ਕਾਰਨ ਅੱਜ ਕੱਲ 1983 ਦੇ ਅਜੀਤ ਮੈਂ ਖੋਲੀ ਬੈਠਾ ਸੀ, ਇਹ 3 ਜਾਂ 4 ਜਨਵਰੀ ਦੀ ਖਬਰ ਹੋਣੀ ਆ। ਅਜੀਤ ਅਖਬਾਰ ਦੇ ਉੱਤੇ ਫਰੰਟ ਪੇਜ ਤੇ ਖਬਰ ਲੱਗੀ ਹੋਈ ਸੀ, ਬੜਾ ਪੰਜਾਬ ਦਾ ਹਰਮਨ ਪਿਆਰਾ ਤੇ ਪ੍ਰੋਮੀਨੈਂਟ ਸਿੱਖਾਂ ਦਾ ਇੱਕ ਅਖਬਾਰ ਆ, ਜਿਹਦੇ ਬਾਰੇ ਅਕਾਲੀ ਦਲ ਦੇ ਵੱਲੋਂ ਦਰਬਾਰ ਸਾਹਿਬ ਤੋਂ ਬਿਆਨ ਲੱਗਿਆ ਹੋਇਆ ਅਜੀਤ ਵਿੱਚ
ਕਿ ਜੀ ਇਹ ਅਖਬਾਰ ਸਿੱਖਾਂ ਵਿੱਚ ਦੁਬਦਾ ਪਾ ਰਿਹਾ, ਇਹ ਪੰਥਕ ਸੋਚ ਦੇ ਸਿੱਖ ਏਜੰਡੇ ਦੇ ਉਲਟ ਚੱਲ ਰਿਹਾ, ਇਹ ਤੋਂ ਸਾਵਧਾਨ ਹੋ। ਬੜਾ ਕੁਝ ਉਹਨਾਂ ਨੇ ਲਿਖਿਆ। ਮੈਂ ਉਹ ਸਾਰਾ ਜਦੋਂ ਪੜ੍ਹ ਰਿਹਾ ਸੀ, ਮੈਂ ਸੋਚ ਰਿਹਾ ਸੀ ਕਿ ਮੈਂ ਤਾਂ ਇਹ ਖਬਰ ਪੜ੍ਹ ਲਈ, ਪਰ ਮੈਨੂੰ ਵੈਸੇ ਵੀ ਉਹਦੇ ਕਈ ਗੱਲਾਂ ਦੇ ਉੱਤੇ ਇਤਰਾਜ਼ ਰਿਹਾ 1983-84 ਚ। ਪਰ ਸਾਡੀ ਕੌਮ ਦੇ ਕਿੰਨੇ ਕੁ ਬੰਦੇ ਆ ਜਿਨ੍ਹਾਂ ਨੂੰ ਪਤਾ ਹੋਊਗਾ, ਜਦੋਂ ਕਿ 1983 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਧਰਮ ਯੁੱਧ ਮੋਰਚੇ ਦੇ ਦਿਨਾਂ ਵਿੱਚ ਸੰਤ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਮਰਥਕਾਂ ਨੇ ਇੱਕ ਬੁੱਧੀਜੀਵੀਆਂ ਦੀ ਇਕੱਤਰਤਾ ਬੁਲਾਈ ਸੀ। ਉਸ ਇਕੱਤਰਤਾ ਦੀ ਰਿਪੋਰਟਿੰਗ ਇਸ ਅਖਬਾਰ 'ਚ ਇਉਂ ਕੀਤੀ ਗਈ ਕਿ ਭਿੰਡਰਾਂਵਾਲੇ ਸੰਤਾਂ ਅਤੇ ਲੌਂਗੋਵਾਲ ਦੇ ਵਿਚਾਲੇ ਟੱਕਰ ਲਵਾ ਦਿੱਤੀ ਗਈ। ਜਿਹੜੀ ਆਪਾਂ ਟੱਕਰ ਦੇਖਦੇ ਰਹੇ ਹਾਂ ਹੁਣ ਤੱਕ, ਉਹਦੇ ਬਾਰੇ ਕਿਸੇ ਬਿਰਲੇ ਨੂੰ ਹੀ ਪਤਾ ਹੋਣਾ ਕਿ ਉਹਦਾ ਬੀਜ ਕਿਸ ਅਖਬਾਰ ਨੇ ਕਿਵੇਂ ਬੀਜਿਆ ਸੀ। ਜਿਵੇਂ ਜਦੋਂ ਪ੍ਰੇਮ ਭਾਟੀਆ ਨਾਂ ਦੇ ਦਾ ਟ੍ਰਿਬਿਊਨ ਅਖਬਾਰ ਦੇ ਐਡੀਟਰ ਨੇ ਇਹ ਲਿਖਿਆ ਸੀ ਕਿ ਅੰਮ੍ਰਿਤਸਰ ਸ਼ਹਿਰ ਸ਼ੁਰੂ ਤੋਂ ਹੀ ਸਿੱਖਾਂ ਲਈ ਇਹ ਨਹੀਂ ਕਿ ਸ਼ੁਰੂ ਤੋਂ ਹੀ ਪਵਿੱਤਰ ਆ, ਸ਼ੁਰੂ ਤੋਂ ਹੀ ਸਿੱਖਾਂ ਲਈ ਪਵਿੱਤਰ ਆ, ਬਾਕੀਆਂ ਲਈ ਨਹੀਂ ਹੈ। ਤੋ ਇਸ ਗੱਲ ਨਾਲ ਕੀ ਗੜਬੜ ਹੋਈ, ਉਹ ਕਦੇ ਪੱਤਰਕਾਰ ਦਲਵੀਰ ਸਿੰਘ ਦੀ ਤੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਲਿਖਤਾਂ ਤੋਂ ਤੁਹਾਨੂੰ ਸਮਝ ਲੱਗ ਸਕਦਾ। ਮੀਡੀਆ ਦੇ ਰਾਹੀਂ ਕਿਵੇਂ ਜ਼ਹਿਰ ਬੀਜਿਆ ਜਾਂਦਾ, ਇਹ ਗੱਲ ਸਾਡੀ ਕੌਮ ਨੂੰ ਅਜੇ ਤੱਕ ਸਮਝ ਨਹੀਂ ਆਈ। ਆਪਾਂ ਅੰਨੀ ਦੇ ਥੇ, ਅਖਬਾਰ 'ਚ ਛਪਿਆ ਜੀ, ਮੈਂ ਟੀਵੀ ਤੇ ਦੇਖਿਆ ਜੀ, ਪਰ ਟੀਵੀ ਤੇ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਅਗਲੇ ਫੈਸਲਾ ਕਰਦੇ ਆ ਕਿ ਇਹਨਾਂ ਨੂੰ ਕੀ ਦਿਖਾਉਣਾ। ਲਿਖਣ ਵਾਲੇ ਅਖਬਾਰ 'ਚ ਕੀ ਛਪੂ, ਉਹ ਪਹਿਲਾਂ ਵੀ ਸਿੱਖਾਂ ਨੂੰ ਆਹ ਡੋਜ਼ ਦੇਣੀ। ਬੜੇ ਤਰੀਕੇ ਨਾਲ ਆਪਾਂ ਨੂੰ ਆਪਣੇ ਹੀ ਹਿੱਤਾਂ ਦੇ ਉਲਟ, ਜਿਨ੍ਹਾਂ ਨੂੰ ਆਪਾਂ ਨਾਇਕ ਮੰਨਣਾ ਉਹਨਾਂ ਨੂੰ ਖਲਨਾਇਕ ਬਣਾ ਦਿੰਦੇ ਆ, ਜਿਨ੍ਹਾਂ ਨੂੰ ਖਲਨਾਇਕ ਕਹਿਣਾ ਉਹਨਾਂ ਨੂੰ ਉਹ ਨਾਇਕ ਬਣਾ ਦਿੰਦੇ। ਬਹੁਤ ਸਲੀਕੇ ਨਾਲ, ਬਹੁਤ ਸੋਚ ਸਮਝ ਨਾਲ ਚੱਲਣ ਦਾ ਦੌਰ ਆ, ਪਰ ਸਾਡੀ ਕੌਮ ਕਿਸੇ ਪੰਥਕ ਬੰਦੇ ਦੀ ਗੱਲ ਸੁਣ ਕੇ ਤਾਂ ਰਾਜੀ ਨਹੀਂ। ਕਿਸੇ ਸੱਚੀ ਸੁੱਚੀ ਗੱਲ ਕਰਨ ਵਾਲੇ ਨੂੰ ਤਾਂ ਕਹਿੰਦੇ ਇਹਨੂੰ ਤਾਂ ਅਕਲ ਨਹੀਂ। ਹਾਂ, ਉਹ ਬਹੁਤ ਵਧੀਆ ਜਿਹੜੇ ਪਹਿਲਾਂ ਸਾਰੀ ਉਮਰ ਭਾਰਤੀ ਮਹਿਕਮਿਆਂ 'ਚ ਨੌਕਰੀਆਂ ਕਰਦੇ ਆ, ਫਿਰ ਰਿਟਾਇਰ ਹੋ ਕੇ ਚੰਡੀਗੜ੍ਹ ਇੱਕ ਪ੍ਰੋਗਰਾਮ ਸੀ, ਉੱਥੇ ਬੜੇ ਇਹੋ ਜਿਹੇ ਦੇਖੇ ਜੀ, ਰਿਟਾਇਰ ਫਲਾਨਾ। ਮੈਂ ਬਾਅਦ ਵਿੱਚ ਆਖਿਆ, ਮੈਂ ਕਿਹਾ ਜੀ ਅਸੀਂ ਕੁਛ ਰਿਟਾਇਰ ਨਹੀਂ ਹੈਗੇ, ਅਸੀਂ ਤਾਂ ਉਦੋਂ ਵੀ ਖਾਲਿਸਤਾਨੀ ਸੀ ਤੇ ਅੱਜ ਵੀ ਖਾਲਿਸਤਾਨੀ ਆ। ਪਰ ਤੁਹਾਡੇ ਸਾਰਿਆਂ ਦੇ ਨਾਲੋਂ ਤੁਸੀਂ ਪਹਿਲਾਂ ਸਾਰੀ ਉਮਰ ਭਾਰਤ ਮਾਤਾ ਦੀ ਨੌਕਰੀ ਕਰਦੇ ਆ, ਨਿਆਣੇ ਪਾਲਦੇ ਹੋ, ਕੋਠੀਆਂ ਬਣਾ ਲੈਂਦੇ ਹੋ ਤੇ ਵਧੀਆ ਵਿਆਹ ਸ਼ਾਦੀਆਂ, ਗੱਡੀਆਂ, ਕਾਰਾਂ, ਜਦੋਂ ਵਿਹਲੇ ਜਿਹੇ ਹੋ ਜਾਂਦੇ ਆ ਨਾ ਵੀ ਹੁਣ ਕੋਈ ਕੰਮ ਤਾਂ ਹੈ ਨਹੀਂ ਗਾ ਘਰੇ, ਕੋਈ ਜਵਾਕ ਜਵੂਕ ਕੈਨੇਡਾ ਅਮਰੀਕਾ ਬੈਠੇ ਨੇ, ਚਲੋ ਇੱਥੇ ਸਿੱਖਾਂ ਨੂੰ ਅਕਲ ਦਈਏ। ਫਿਰ ਕੀ ਕਹਿਣਗੇ, ਤੁਹਾਨੂੰ ਪਤਾ ਨਹੀਂ। ਜੇ ਸੰਤ ਉਦੋਂ ਇਉਂ ਕਰਦੇ ਨਾ, ਜੇ ਉਦੋਂ ਜੀ ਖਾੜਕੂ ਇਉਂ ਨਹੀਂ ਇਉਂ ਕਰਦੇ, ਭਾਈ ਉਦੋਂ ਤੁਹਾਨੂੰ ਕਿਹਨੇ ਰੋਕਿਆ ਹੋਇਆ ਸੀ? ਨਜ਼ਾਰੇ ਲੈਣ ਵਾਲੀ ਸਾਰੀ ਜ਼ਿੰਦਗੀ ਕੱਢ ਕੇ ਹੁਣ ਤੁਹਾਨੂੰ ਅਕਲ ਆ ਗਈ ਕਿ ਸੰਤ ਭਿੰਡਰਾਂਵਾਲਿਆਂ ਨੂੰ ਸਮਝ ਨਹੀਂ ਸੀ। ਹੁਣ ਤੁਹਾਨੂੰ ਉਹ ਸਮਝ ਆ ਗਈ ਕਿ ਜੀ 1978 ਤੋਂ ਚੱਲੇ ਸੰਘਰਸ਼ ਵਿੱਚ ਇਹਨਾਂ ਨੇ ਜੀ ਐ ਨਹੀਂ ਕੀਤਾ ਤੇ ਉਹ ਨਹੀਂ ਕੀਤਾ। ਮੈਂ ਫੇਰ ਉਹੀ ਗੱਲ, ਆਪ ਕਿਸੇ ਜਹੀਨਾ ਤੇ ਗੱਲ ਕਰਨੋਂ ਰਹੀ। ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਇੰਡੀਅਨ ਸਿਸਟਮ ਦੇ ਵੱਲੋਂ ਜੋ ਪ੍ਰਚਾਰਿਆ ਜਾਂਦਾ ਉਹ ਸੁਣ ਕੇ ਕੁਝ ਹੋਰ ਹੀ। ਫਿਰ ਸਿਆਣਾ ਬੰਦਾ ਤਾਂ ਗੱਲ ਕਰਨ ਨੂੰ ਅਗਲਾ ਕਹਿੰਦਾ ਕੀ ਇਹਨਾਂ ਨਾਲ ਮਗਜ ਮਾਰਨਾ, ਕੀ ਇਹਨਾਂ ਨੂੰ ਕਹੀਏ। ਚੰਗੇ ਭਲੇ ਬੰਦੇ ਭਗਾਈ ਮਾਰੀ ਜਾਣਗੇ। 35,000 ਹਿੰਦੂ ਮਾਰਤਾ। ਜਿਹੜੇ 35,000 ਹਿੰਦੂ ਮਾਰਨ ਦੀ ਗੱਲ ਕਰਦੇ ਆ, ਉਹ ਆਪਦੇ ਪੱਖ ਤੋਂ ਜੋ ਮਰਜ਼ੀ ਭਗਾਈ ਮਾਰਨ, ਪਰ KPS ਗਿੱਲ ਕਹਿੰਦਾ ਹੈ ਕਿ ਸਾਰੇ ਇਸ ਦੌਰ ਵਿੱਚ 21-22 ਬੰਦਾ ਮਰੇ। ਚਲੋ ਸਾਡੇ ਦਾਅਵੇ ਆਪਦੀ ਥਾਂ ਤੇ ਆ ਵੀ ਅਸੀਂ ਕੀ ਕਹਿੰਦੇ ਆ, ਪਰ ਜਿਹੜਾ ਇਹਨਾਂ ਦਾ ਖਾਸ ਆ ਉਹ ਕਹਿੰਦਾ 21-22 ਬੰਦਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਸਾਡੀ ਕੌਮ ਦੇ ਬੰਦੇ ਮਾਰੇ ਗਏ ਆ, ਇੰਡੀਅਨ ਸਟੇਟ ਨੇ ਮਾਰੇ। ਦੂਜਾ ਪੁਲਿਸ ਵਾਲੇ, ਫੌਜ ਵਾਲੇ, ਸਭ ਤੋਂ ਘੱਟ ਮਸਾਂ 300-400, ਉਹ ਵੀ ਉਹ ਜਿਨ੍ਹਾਂ ਨੇ ਪੰਗੇ ਲਏ, ਜਿਨ੍ਹਾਂ ਨੇ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ, ਉਹਨਾਂ ਦੇ ਬਹਾਨੇ 35,000 ਹਿੰਦੂ ਮਾਰਤਾ। ਇਹ ਗੱਲ ਕਹਿਣ ਵਾਲਿਆਂ ਨੂੰ, ਜਿਨ੍ਹਾਂ ਨੇ ਮੂਹਰੋਂ ਪੈਣਾ ਸੀ,
ਉਹ ਸਾਨੂੰ ਗਲਤ ਕਹਿੰਦੇ ਆ, ਸੰਘਰਸ਼ ਵਾਲਿਆਂ ਨੂੰ ਗਲਤ ਕਹਿੰਦੇ। ਪੁੱਛਣਾ ਤਾਂ ਇਹਨਾਂ ਨੇ ਸੀ ਕਿ ਭਾਈ ਤੁਸੀਂ ਸਾਰੇ ਸਿੱਖਾਂ ਨੂੰ ਤਾਂ ਨਹੀਂ ਹਿੰਦੂ ਕਹੀ ਜਾਂਦੇ। ਸੱਚੀ ਗੱਲ ਇਹ ਆ ਕਿ ਇਹ ਜਿੰਨੇ ਲਾਲੇ ਨੇ ਇਹ ਸਿੱਖ ਕੌਮ ਨੂੰ ਹਿੰਦੂ ਮੰਨਦੇ ਨੇ ਤੇ ਪੰਜਾਬ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਤੇ ਹੋਰ ਸਾਰਿਆਂ ਨੂੰ ਕਹਿੰਦੇ ਨੇ ਕਿ ਜੀ ਹਿੰਦੂ ਮਾਰ ਦੇ। ਸਾਡੀ ਕੌਮ ਨੂੰ ਅੱਖਾਂ ਖੋਲਣ ਦੀ ਲੋੜ ਹੈ। ਅੱਜ 40-42 ਸਾਲ ਹੋ ਗਏ ਘੱਲੂ ਘਾਰੇ ਬਾਰੇ ਬਾਬਾ ਜਰਨੈਲ ਸਿੰਘ ਤੇ ਉਹਦੇ ਪਰਿਵਾਰ ਸਮੇਤ ਕਿੰਨੀਆਂ ਸ਼ਹਾਦਤਾਂ ਨੇ। ਤੇ ਸਭ ਤੋਂ ਆਪਣੇ ਆਪ ਨੂੰ ਸਿਆਣਾ ਸਮਝਣ ਵਾਲਾ, ਸਭ ਤੋਂ ਨੀਚ ਕਿਸਮ ਦਾ ਕਮਲ ਕੁੱਟਦਾ ਹੁੰਦਾ, ਅਖੇ ਜੀ ਤੁਹਾਨੂੰ ਕੀ ਪਤਾ ਭਿੰਡਰਾਂ ਵਾਲੇ ਸੰਤ ਤਾਂ ਕਾਂਗਰਸ ਨੇ ਖੜੇ ਕੀਤੇ ਸੀ। ਫੇਰ ਕਹਿੰਦਾ ਜੀ ਉਹ ਹੱਥੋਂ ਨਿਕਲ ਗਏ। ਇਹ ਤਾਂ ਅਕਾਲੀਆਂ ਨੂੰ, ਬਾਦਲਕਿਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਕਾਂਗਰਸ ਦੀ, ਇੰਦਰਾ ਗਾਂਧੀ ਦੀ ਏਜੰਸੀਆਂ ਦੀ ਚਾਲ ਸੀ। ਹੁਣ ਪੱਤਰਕਾਰ ਜਗਤਾਰ ਸਿੰਘ ਜਿਨ੍ਹਾਂ ਦੀਆਂ ਕਈ ਕਿਤਾਬਾਂ ਨੇ, ਹੁਣ ਉਹਨਾਂ ਦੀ ਜਿਹੜੀ ਸਿੱਖ ਸੰਘਰਸ਼ ਦੇ ਦਸਤਾਵੇਜ਼ਾਂ ਵਾਲੀ ਕਿਤਾਬ ਆ ਪੰਜਾਬੀ ਚ ਆ ਰਹੀ ਹੈ, ਉਹਨਾਂ ਨੇ ਜਿੱਥੇ ਜਿੱਥੇ ਵੀ ਗੱਲ ਹੋਈ ਆ, ਖਾਸ ਤੌਰ ਤੇ ਉਹ GVS ਸਿੱਧੂ ਜਿਹਨੇ ਬੜੀ ਭਕਾਈ ਮਾਰੀ ਆ ਖਾਲਿਸਤਾਨ ਦੀ ਸਾਜ਼ਿਸ਼ ਕਿਤਾਬ ਚ, ਉਹਨੂੰ ਮੂੰਹ ਤੇ ਇੱਥੇ ਘੇਰਿਆ ਸੀਗਾ ਭਾਈ ਨਰੈਣ ਸਿੰਘ ਚੌੜੇ ਨੇ ਵੀ ਕੇਂਦਰੀ ਗੁਰੂ ਸਿੰਘ ਸਭਾ ਦੇ ਵਿੱਚ। ਉਹ ਕਹਿੰਦੇ ਵੀ 1977 ਦੇ ਵਿੱਚ ਜਦੋਂ ਸੰਤ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣਦੇ ਹੈ, ਜਦੋਂ ਨਕਲੀ ਨਿਰੰਕਾਰੀ ਦਰਬਾਰ ਸਾਹਿਬ ਇੱਥੇ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਦੇ, ਜਦੋਂ ਸੰਤ ਭਿੰਡਰਾਂ ਵਾਲੇ ਸੰਘਰਸ਼ ਨੂੰ ਤੇਜ਼ ਕਰਦੇ ਆ, ਉਹ ਸਾਰੇ ਦੌਰ ਵਿੱਚ ਤਾਂ ਕਾਂਗਰਸ ਸੱਤਾ ਤੋਂ ਬਾਹਰ ਸੀ ਤੇ ਆਪਦੀ ਜਾਨ ਲੁਕਾਉਂਦੀ ਫਿਰਦੀ ਸੀ। ਕਦੇ ਸੰਜੇ ਗਾਂਧੀ ਨੂੰ ਫੜ ਲੈਂਦੇ ਸੀ ਉਹ, ਕਦੇ ਕਿਹਨੂੰ, ਫਿਰ ਗੱਲ ਨਹੀਂ ਆਉਂਦੀ। ਸੋ ਕੁੱਲ ਮਿਲਾ ਕੇ ਅੱਜ ਨੈਰੇਟਿਵ ਦੀ ਜੰਗ ਜਿਹੜੀ ਆ ਉਹਦੇ ਵਿੱਚ ਸਾਨੂੰ ਧਿਆਨ ਦੇਣ ਦੀ ਲੋੜ ਹੈ। ਸੰਘਰਸ਼ ਦੇ ਵਿੱਚ ਮੋੜ ਘੋੜ ਆਉਂਦੇ ਰਹਿੰਦੇ ਨੇ, ਨਾ ਉਹ ਦਿਨ ਰਹੇ ਨੇ ਨਾ ਆਹ ਦਿਨ ਰਹਿਣੇ ਨੇ। ਇੱਕ ਦਿਨ ਆਊ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂ ਤੇ ਜੂਨ 84 ਦੇ ਸ਼ਹੀਦਾਂ ਦਾ ਸੁਪਨਾ ਸਾਕਾਰ ਹੋਊ। ਇੱਥੇ ਸਮਾਪਤੀ ਹੈ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।